ना दुख मुके दुनिया दे, ना चानन मिले ज़मीरां नूं, ते हार गए ने फड़ फड़ लोकी नवियां नवियां पीरां नूं, ते साडी क्यों किस्मत नहीं बदली, कई हुकूमतां बदल गईयां, पापा वोटां वेख लियाए शेरां नूं ते तीरां नूं। ਬੀਕਨ ਹਾਊਸ ਸਕੂਲ ਤੋਂ ਮੈਂ ਗੁਜਰਾਂਵਾਲੇ ਤੋਂ ਹੀ ਮੈਂ O ਲੈਵਲਸ ਕੀਤਾ जी ਤੇ ਲਾਹੌਰ ਗ੍ਰਾਮਰ ਸਕੂਲ ਲਾਹੌਰ ਦੇ ਅੰਦਰ ਜਾ ਕੇ ਉਥੋਂ ਮੈਂ ਕੀਤਾ A ਲੈਵਲਸ जी ਫਿਰ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਵਾਸਤੇ ਲੰਡਨ ਚਲਾ ਗਿਆ। वाह ਉਥੋਂ ਮੈਂ ਫਾਈਨੈਂਸ ਤੇ ਅਕਾਊਂਟਿੰਗ 'ਚ ਆਪਣੀ ਅੰਡਰਗ੍ਰੈਡ ਦੀ ਡਿਗਰੀ ਕੀਤੀ ਹੈ ਬਰੂਨੈਲ ਯੂਨੀਵਰਸਿਟੀ ਤੋਂ ਲੰਡਨ ਤੋਂ। ਉਹ ਪੰਜਾਬੀ ਸਾਡਾ ਫਖਰ ਹੈ, वाह वाह ਸਾਡਾ ਮਾਣ ਹੈ, ਸਾਡੀ ਸ਼ਾਨ ਹੈ, वाह वाह ਸਾਡੀ ਮਾਂ ਬੋਲੀ ਹੈ। वाह वाह ਮਤਲਬ ਕਿ ਇਹਨੂੰ ਭੁੱਲ ਜਾਣਾ ਜਾਂ ਅੰਗਰੇਜ਼ੀ ਦੇ ਸਾਹਮਣੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਣਾ ਜਾਂ ਫਿਰ ਤੁਸੀਂ ਇਹਨੂੰ ਨੀਚ ਸਮਝ ਲੈਣਾ वाह वाह ਜਾਂ ਗਿਰੀ ਹੋਈ ਸਮਝ ਲੈਣਾ, ਅਸਤਗਫੁਰullah, ਇਹ ਤੁਹਾਡੀ ਜ਼ਿਹਨ ਬਿਮਾਰ ਜ਼ਿਹਨ ਦੀ ਅਕਾਸੀ ਕਰਦੀ ਹੈ ਇਹ ਗੱਲ। वाह वाह ਆਸਟ੍ਰੇਲੀਆ ਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਮੈਂ ਸੁਣਿਆ ਕੋਈ ਕਦੀ ਤਕਰੀਰ ਪੰਜਾਬੀ 'ਚ ਉੱਥੋਂ ਦੇ ਪਾਰਲੀਮੈਂਟੇਰੀਅਨ ਕਰ ਦਿੰਦੇ ਨੇ ਜਿਹੜੇ ਪੰਜਾਬ ਤੋਂ ਤਲਕ ਰੱਖਦੇ ਨੇ। सर सर ਸਟੈਂਡਰਡ ਆਫ ਲਿਵਿੰਗ ਜਿਹੜਾ ਹੈ ਸਾਡੇ ਸ਼ਹਿਰ ਦਾ ਲਾਹੌਰ ਦੇ ਨਾਲ ਵੀ ਕੰਪੇਅਰ ਕਰੀਏ ਤੇ ਉਹਦੇ ਨਾਲੋਂ ਥੱਲੇ ਹੈ। ਚਲੋ ਮੈਂ ਨਹੀਂ ਕਹਿੰਦਾ ਅਮਰੀਕਾ ਵਰਗਾ ਕਰ ਦਿਓ, ਬਰਤਾਨੀਆ ਵਰਗਾ ਕਰ ਦਿਓ, ਕਮ ਸੇ ਕਮ ਲਾਹੌਰ ਵਰਗਾ ਤੇ ਕਰੋ ਨਾ। ਜੇ ਤੁਸੀਂ ਵੇਖੋ ਤੇ ਲਾਹੌਰ ਸ਼ਹਿਰ 'ਚ ਜੇ ਕੋਈ 10-12 ਸਰਕਾਰੀ ਵੱਡੇ ਹਸਪਤਾਲ ਨੇ 2 ਕਰੋੜ ਆਬਾਦੀ ਦੇ ਨਾਲ ਤੇ ਮਤਲਬ 8 ਲੱਖ ਆਬਾਦੀ ਤੇ ਇੱਕ ਹਸਪਤਾਲ ਬਣਦਾ ਹੈ ਤੇ ਇੱਥੇ ਵੀ ਤੁਹਾਡੀ ਜੇ 60 ਲੱਖ ਆਬਾਦੀ ਹੈ ਤੇ ਫਿਰ ਇੱਥੇ ਵੀ 7-8 ਵੱਡੇ ਸਰਕਾਰੀ ਹਸਪਤਾਲ ਹੋਣੇ ਚਾਹੀਦੇ ਨੇ। ਦੂਸਰੇ ਪਾਸਿਓਂ ਜਦੋਂ ਕੋਈ ਇਹੋ ਜੀ ਜਿਹੜੀ ਇਹ ਤਨਕੀਦ ਬਰਾਏ ਸਲਾਹ ਜਿਹੜੀ ਅਸੀਂ ਜਦੋਂ ਇਹੋ ਜੀ ਕਰਨੇ ਆ ਜੀ ਉਹਨਾਂ ਨੂੰ ਇੰਜ ਤਕਲੀਫ ਹੁੰਦੀ ਹੈ ਜਿਵੇਂ ਉਹਨਾਂ ਦੇ ਉੱਤੇ ਕੋਈ ਜ਼ਾਤੀ ਹਮਲੇ ਹੋ ਰਹੇ ਨੇ। ਸੁਥਰਾ ਪੰਜਾਬ ਵਾਲਾ ਲੜਕਾ ਵੇਖਿਆ ਹੋਵੇਗਾ ਜਿਹਨੇ ਆਪਣੇ ਆਪ ਨੂੰ ਅੱਗ ਲਾ ਲਈ, ਉਹ ਦਫ਼ਤਰ 'ਚ ਖਲੋ ਕੇ ਅੱਗ ਲਾ ਲਈ। ਕਿਤਨੀ ਬੇਹਿੱਸੀ ਹੈ ਕਿ ਕਿਸੇ ਨੇ ਉੱਥੇ 2-3-4 ਮਿੰਟ ਆਪਣੇ ਤੇ ਤੇਲ ਸੁੱਟਦਾ ਰਿਹਾ, ਕਿਸੇ ਨੇ ਰੋਕਿਆ ਨਹੀਂ ਆ ਕੇ। ਤੇ ਇੱਜ਼ਤ ਵਾਲਾ ਮਾਮਲਾ ਮਾੜੇ ਜੀ ਨਾਲ ਹੈ ਹੀ ਕੋਈ ਨਹੀਂ, ਕਿਸੇ ਦੀ ਗੱਲ ਹੀ ਨਹੀਂ ਸੁਣੀ ਜਾਣੀ ਤੇ ਬਿਦਤ ਕਰਨਾ ਉਲਟਾ ਜਿਹੜਾ ਨਾ ਬਗੈਰ ਜਿਹੜਾ ਜਿੰਨੇ ਕਿਸੇ ਨੇ ਪੈਸੇ ਨਹੀਂ ਦੇਣੇ ਜਾਂ ਕਿਸੇ ਨੇ ਕਿਸੇ ਦੇ ਤਾਲੁਕ ਨਾਲ ਨਹੀਂ ਜਾਣਾ। ਜੇ ਇਹ ਹੀ ਕਾਨੂੰਨ ਹੈ ਤੇ ਇਹ ਇਨਸਾਫ ਹੈ ਤੇ ਫਿਰ ਅਸੀਂ ਇਹਦੀ ਤਵੱਕੋ ਜਿਹੜੀ ਹੈ ਉਹ ਜਿਹੜਾ ਮੁੰਡਾ ਲਾਹੌਰ ਵਾਲਾ ਤੁਹਾਡਾ ਰਿਸ਼ਤੇਦਾਰ ਹੈ, ਅਸੀਂ ਫਿਰ ਉਹਦੇ ਕੋਲ ਤੁਹਾਨੂੰ ਇਹ ਵੀ ਤਵੱਕੋ ਕਰਨੇ ਕਿ ਉਹਦੇ ਨਾਲ ਵੀ ਫਿਰ ਉਹੀ ਸਲੂਕ ਕਰੋ ਜਿਹੜਾ ਇਹਨਾਂ ਲੋਕਾਂ ਨਾਲ ਜੋ ਤੁਸੀਂ ਅੱਜ ਕੱਲ ਚਲਾ ਰਹੇ ਹੋ ਸਿਸਟਮ। ਫਿਰ ਚਲਾਓ ਨਾ। ਜਿਹੜੇ ਇਹੋ ਜਿਹੇ ਹੀਨੀਅਸ ਕ੍ਰਾਈਮਸ 'ਚ ਸ਼ਾਮਿਲ ਲੋਕ ਨੇ ਉਹਨਾਂ ਨੂੰ ਤੁਸੀਂ ਗੋਲੀਆਂ ਮਾਰਦੇ ਹੋ, ਮਾਰ ਕੇ ਮੁਕਾ ਦਿਓ ਤੇ ਉਦੋਂ ਐਜ਼ ਪਰ ਲਾ ਕੋਈ ਨਹੀਂ, ਠੀਕ ਹੈ, ਠੀਕ ਕਰ ਦਿਓ ਤੁਸੀਂ ਜੇ ਵਾਕਈ ਗੱਲ। ਤੇ ਇੱਥੇ ਜਦੋਂ ਆਪਣੇ ਘਰ ਗੱਲ ਆਈਏ ਤੇ ਉਦੋਂ ਐਜ਼ ਪਰ ਲਾ ਜਿਹੜਾ ਕਰ ਲਵੋ। ਇਹ ਤੇ ਗੱਲ ਨਹੀਂ ਕਿ ਤੁਹਾਡੇ ਵਾਸਤੇ ਇਨਸਾਫ ਹੋ ਰਿਹਾ ਤੇ ਜਾਤੀ ਉਮਰਾਂ ਵਾਸਤੇ ਇਨਸਾਫ ਹੋ ਰਿਹਾ। ਜਿਤਨਾ ਉਹਦਾ ਕਸੂਰ ਹੈ ਉਤਨੀ ਸਜ਼ਾ ਦਿਓ ਨਾ। ਤੁਸੀਂ ਕਿਉਂ ਵੱਧ ਸਜ਼ਾ ਦਿੰਦੇ ਹੋ ਕਿਸੇ ਨੂੰ? ਇੱਥੇ ਐਸੇ ਵਾਕਿਆਤ ਵੀ ਹੋਏ ਨੇ। ਅਗਵਾ ਬਰਾਏ ਤਵਾਨ ਦੇ ਮੁਲਜ਼ਮਾਨ ਜਿਹੜੇ ਨੇ ਉਹਨਾਂ ਨੂੰ ਜਿਨ੍ਹਾਂ ਰਾਤ ਆਪਣੇ ਕੋਲ ਠਹਿਰਾਇਆ ਹੈ ਨਾ ਉਹਨਾਂ ਲੋਕਾਂ ਨੂੰ ਵੀ ਉਹਨਾਂ ਨੇ ਗੋਲੀ ਮਾਰ ਕੇ ਤੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ। ਇੱਥੇ ਅਦਾਲਤਾਂ ਜਿਹੜੀਆਂ ਨੇ ਉਹ ਮੁਲਜ਼ਮਾਨ ਨੂੰ ਡਿਸਚਾਰਜ ਕਰ ਦਿੰਦੀਆਂ ਨੇ ਤੇ ਜਿਹੜਾ ਤਫਤੀਸ਼ੀ ਜਾਂ ਜਿਹੜਾ ਵੀ ਉੱਥੇ ਅਦਾਲਤ 'ਚ ਅਫਸਰ ਲੈ ਕੇ ਆਂਦਾ ਉਹ ਪਿੱਛੇ ਆਪਣੇ ਅਫਸਰ ਨੂੰ ਫੋਨ ਕਰਕੇ ਕਹਿੰਦਾ ਜੀ ਅਦਾਲਤ ਡਿਸਚਾਰਜ ਕਰ ਛੜਿਆ। ਉਹ ਕਹਿੰਦਾ ਕੋਈ ਨਹੀਂ ਇਹਨੂੰ ਤੂੰ ਲੈ ਕੇ ਆਓ, ਜਨਾਬ ਗਾਇਬ ਹੋ ਜਾਂਦੇ ਨੇ ਬੰਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਕਿਹੜਾ ਕਾਨੂੰਨ ਹੈ? ਜੇ ਤੁਹਾਨੂੰ ਅਦਾਲਤਾਂ ਤੇ ਨਹੀਂ ਯਕੀਨ ਤੇ ਫਿਰ ਤੇ ਤੁਸੀਂ ਵੀ ਪੀਟੀਆਈ ਦੇ ਨਾਲ ਦੇ ਹੋ। ਪੀਟੀਆਈ ਵੀ ਕਹਿੰਦੀ ਹੈ ਕਿ ਸਾਨੂੰ ਨਹੀਂ ਯਕੀਨ, ਤੇ ਫਿਰ ਤੁਸੀਂ ਕਿਉਂ ਸਾਰਾ ਸਿਸਟਮ ਜਿਹੜਾ ਫਿਰ ਚਲਾ ਰਹੇ ਹੋ? ਫਿਰ ਤੁਸੀਂ ਕਿਉਂ ਧੱਕਾ ਲਾਇਆ? ਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਨਾ ਜੀ। अस्सलाम वालेकुम जी, मैं ਤੁਹਾਡੀ बुशरा अंसारी। हाँ जी पंजाबी बोल रही ਹਾਂ भाई, पंजाबण है तो बोलनी नहीं मैं ਬਈ। ਮੇਰੇ ਅੱਬਾ ਜੀ ਕੁਦਰਾਂ ਵਾਲੇ ਦੇ ਕੋਲ ਇਮਨਾਬਾਦ ਦੇ ਰਹਿਣ ਵਾਲੇ ਸਨ, ਤਾਂ ਸਾਡੇ ਘਰ ਇਹੀ ਪੰਜਾਬੀ ਬੋਲੀ ਜਾਂਦੀ ਸੀ। ਔਰ ਸ਼ੁਕਰ ਇਹ ਵੇ ਕਿ ਸਾਨੂੰ ਪੰਜਾਬੀ ਬੜੀ ਅੱਛੀ ਆਂਦੀ ਹੈ। ਪਰ ਜਿਹੜੀ ਪੰਜਾਬੀ ਮੈਂ ਸੁਣੀ ਹੈ ਨਾ ਮੇਲਾ ਟੀਵੀ ਦੇ ਉੱਤੇ, ਹਾਏ ਹਾਏ ਡਾਕਟਰ ਜਾਵੇਦ ਅਕਰਮ ਨੇ ਤੇ ਹੱਦ ਕਰਤੀ। ਇੰਨੀ ਮਿੱਠੀ ਬੋਲੀ, ਇੰਨੀਆਂ ਪਿਆਰੀਆਂ ਮਿਸਾਲਾਂ, ਤੇ ਇਸ ਤਰ੍ਹਾਂ ਉਹ ਆਪਣੀਆਂ ਜਿਹੜੀ ਜ਼ਿੰਦਗੀ ਦੇ ਤਜਰਬੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਨੇ ਕਿ ਮਜ਼ਾ ਹੀ ਆ ਜਾਂਦਾ ਹੈ। ਖਬਰਾਂ ਵੀ ਸੁਣਨ ਨੂੰ ਮਿਲਦੀਆਂ ਨੇ ਤੇ ਲੋਕਾਂ ਦੇ ਬਾਰੇ 'ਚ ਜੋ ਉਹਨਾਂ ਦਾ ਓਪੀਨੀਅਨ ਹੈ, ਜਿਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਅੱਜ ਕੱਲ੍ਹ ਦੁਨੀਆ ਦੇ ਰੰਗ ਨੇ ਉਹਨਾਂ ਨੂੰ ਵੀ ਜਿਸ ਤਰ੍ਹਾਂ ਉਹ ਬਿਆਨ ਕਰਦੇ ਨੇ, ਬੜਾ ਹੀ ਮਜ਼ੇਦਾਰ ਹੈ। ਮੈਨੂੰ ਤਾਂ ਲੱਗਦਾ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਦੋਵੇਂ ਉਹਨਾਂ ਦੇ ਪ੍ਰੋਗਰਾਮ ਨੂੰ ਬਹੁਤ ਬਹੁਤ
ਪਸੰਦ ਵੀ ਕਰਦੇ ਨੇ ਤੇ ਮਜ਼ੇ ਵੀ ਲੈਂਦੇ ਨੇ। ਸੋ ਮੇਰੇ ਵੱਲੋਂ ਤੁਸੀਂ ਜ਼ਰੂਰ ਦੇਖਿਓ ਮੇਲਾ ਟੀਵੀ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਹਾਂਜੀ, ਨਹੀਂ ਤੇ ਫਿਰ ਮੈਂ ਨਹੀਂ ਤੁਹਾਡੇ ਨਾਲ ਬੋਲਣਾ ਤੇ ਪੰਜਾਬੀ ਦਾ ਮਜ਼ਾ ਲੈਣਾ ਤੇ ਡਾਕਟਰ ਜਾਵੇਦ ਅਕਰਮ ਦੀਆਂ ਗੱਲਾਂ ਦਾ ਵੀ ਮਜ਼ਾ ਲੈਣਾ। ਮੇਰੇ ਵੱਲੋਂ ਬੜੀ ਬੜੀ ਤੁਹਾਨੂੰ ਤਾਕੀਦ ਹੈ ਕਿ ਤੁਸੀਂ ਮੇਲਾ ਟੀਵੀ ਦੇਖੋ ਤੇ ਪੰਜਾਬੀ ਨੂੰ ਬਹੁਤ ਬਹੁਤ ਮਜ਼ੇ ਨਾਲ ਆਪਣਾ ਬਣਾਓ, ਜਿਹੜੀ ਤੁਹਾਡੀ ਆਪਣੀ ਬੋਲੀ ਹੈ। ਰੌਣਕ ਹੋ ਜਾਊ ਛੱਡ ਵੇ ਚੱਲ ਮੇਲੇ ਨੂੰ ਚਲੀ, ਓ ਚੱਲ ਮੇਲੇ ਨੂੰ ਚਲੀ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਸਾਹਿਬੋ, ਇੰਤਖਾਬਾਤ ਆਉਂਦੇ ਨੇ ਸਾਡੇ ਮੁਲਕ ਦੇ ਵਿੱਚ, ਅਸੀਂ ਵੋਟਾਂ ਪਾਉਂਦੇ ਹਾਂ ਔਰ ਅਸੀਂ ਆਪਣੇ ਅਵਾਮੀ ਨੁਮਾਇੰਦਗਾਨ ਮੁੰਤਖਬ ਕਰਨੇ ਆ। ਅਸੀਂ ਵੇਖਦੇ ਹਾਂ ਸਾਡੇ ਆਲੇ ਦੁਆਲੇ ਹਰ ਰੋਜ਼ ਸਾਡੇ ਸੂਬਾਈ ਹਲਕਿਆਂ ਦੇ ਵਿੱਚ, ਸਾਡੇ ਕੌਮੀ ਅਸੈਂਬਲੀ ਦੇ ਹਲਕਿਆਂ ਦੇ ਵਿੱਚ ਸਾਡੇ ਮੁੰਤਖਬ ਅਵਾਮੀ ਨੁਮਾਇੰਦਗਾਨ, ਜਿਨ੍ਹਾਂ ਨੂੰ ਅਸਾਂ ਵੋਟ ਪਾ ਕੇ ਮੁੰਤਖਬ ਕੀਤਾ ਹੁੰਦਾ ਹੈ, ਯਾਨੀ ਇਸ ਮਨਸਬੇ ਜਲੀਲਾ ਦੇ ਉੱਤੇ ਉਹਨਾਂ ਨੂੰ ਪਹੁੰਚਾਉਣ ਦੇ ਵਿੱਚ ਸਾਡਾ ਕੁਲੀਦੀ ਕਿਰਦਾਰ ਹੁੰਦਾ ਹੈ। ਪਿਆਰਿਓ, ਉਹ ਸਾਡੇ ਕੋਲੋਂ ਲੰਘ ਜਾਂਦੇ ਨੇ, ਅਸੀਂ ਉਹਨਾਂ ਨੂੰ ਮੁੰਤਖਬ ਕਰਨੇ ਆ ਕਿ ਅਸੈਂਬਲੀਆਂ ਦੇ ਵਿੱਚ ਜਾ ਕੇ, ਕਾਨੂੰਨ ਸਾਜ਼ ਇਦਾਰਿਆਂ ਦੇ ਵਿੱਚ ਜਾ ਕੇ ਉਹ ਸਾਡੀ ਤਰਜਮਾਨੀ ਕਰਨ, ਸਾਡੀ ਮਫਲੂਕੁਲ ਹਾਲੀ ਦਾ ਜ਼ਿਕਰ ਕਰਨ, ਸਾਡੀ ਗੁਰਬਤ ਤੇ ਨਿਮਾਨਗੀ ਦਾ ਤਜ਼ਕਰਾ ਕਰਨ, ਯਾਨੀ ਸਾਡੇ ਲਈ ਵੀ ਕੁਝ ਕਰਨ। ਲੇਕਿਨ ਸਾਡੀ ਬਦਕਿਸਮਤੀ ਕਿ ਅਸੀਂ ਵੇਖਦੇ ਹਾਂ ਕਿ ਜਿਹੜਾ ਵੀ ਅਵਾਮੀ ਨੁਮਾਇੰਦਾ ਅਸੀਂ ਮੁੰਤਖਬ ਕਰਨੇ ਆ, ਉਹਦੇ ਆਪਣੇ ਹਾਲਾਤ ਤੇ ਬਹੁਤ ਜਲਦ ਬਦਲ ਜਾਂਦੇ ਨੇ। ਉਹ ਬਹੁਤ ਤੇਜ਼ੀ ਨਾਲ ਖੁਸ਼ਹਾਲ ਹੋਣਾ ਸ਼ੁਰੂ ਕਰ ਦਿੰਦਾ ਹੈ ਆਪਣੇ ਜ਼ਾਤੀ ਤੌਰ ਤੇ। ਲੇਕਿਨ ਸਾਹਿਬੋ, ਸਾਡਾ ਇਹ ਹਾਲ ਹੈ ਭਈ ਨਾ ਦੁੱਖ ਮੁੱਕੇ ਦੁਨੀਆ ਦੇ, ਨਾ ਚਾਨਣ ਮਿਲੇ ਜ਼ਮੀਰਾਂ ਨੂੰ, ਤੇ ਹਾਰ ਗਏ ਨੇ ਫੜ ਫੜ ਲੋਕੀ ਨਵਿਆਂ ਨਵਿਆਂ ਪੀਰਾਂ ਨੂੰ। ਤੇ ਸਾਡੀ ਕਿਉਂ ਕਿਸਮਤ ਨਹੀਂ ਬਦਲੀ, ਕਈ ਹਕੂਮਤਾਂ ਬਦਲ ਗਈਆਂ, ਪਾਪਾ ਵੋਟਾਂ ਵੇਖ ਲਿਆਏ ਸ਼ੇਰਾਂ ਨੂੰ ਤੇ ਤੀਰਾਂ ਨੂੰ। ਸਾਹਿਬੋ, ਅੱਜ ਅਸੀਂ ਵੀ ਤੁਹਾਡੀ ਮੁਲਾਕਾਤ ਸ਼ਹਿਰ ਗੁਜਰਾਂਵਾਲਾ ਦੇ ਇੱਕ ਫਰਜ਼ੰਦ, ਇੱਕ ਕਾਬਲੇ ਫਖਰ ਕੌਮੀ ਅਸੈਂਬਲੀ ਦੇ ਮੈਂਬਰ ਦੇ ਨਾਲ ਕਰਵਾਉਣ ਲਈ ਜਾ ਰਹੇ ਹਾਂ। ਪਿਆਰਿਓ, ਇਹ ਮੁੰਤਖਬ ਅਵਾਮੀ ਨੁਮਾਇੰਦਾ ਤੇ ਹੈ ਹੀ ਨੇ, ਲੇਕਿਨ ਅੱਲਾਹ ਪਾਕ ਦੇ ਕਰਮ ਨਾਲ ਇਹ ਐਸਾ ਮਨ ਠਾਰ ਔਰ ਦਿਲਦਾਰ ਸ਼ਖਸੀਅਤ ਦਾ ਮਾਲਕ ਸਿਆਸੀ ਕਾਇਦ ਹੈ ਕਿ ਆਪਣੇ ਹਲਕੇ ਦੇ ਔਰ ਪੂਰੇ ਪਾਕਿਸਤਾਨ ਦੇ ਲੋਕਾਂ ਦੇ ਦਿਲਾਂ ਦਾ ਵੀ ਤਰਜਮਾਨ ਹੈ। ਪਿਆਰਿਓ, ਸਾਡਾ ਅੱਜ ਦਾ ਉਚੇਚਾ ਪ੍ਰਾਹੁਣਾ, ਇਹਨਾਂ ਦਾ ਨਾਮੇ ਨਾਮੀ ਤੇ ਇਸਮੇ ਗਿਰਾਮੀ ਹੈ ਮੁਬੀਨ ਆਰਫ ਜੱਟ। ਅਕਸਰ ਤੁਸੀਂ ਵੇਖਿਆ ਹੋਣਾ ਹੈ ਕਿ ਕੌਮੀ ਅਸੈਂਬਲੀ ਦੇ ਵਿੱਚ ਇਹ ਇਕੱਲਾ ਹੀ ਪੰਜਾਬ ਦਾ ਸਪੁੱਤਰ ਹੈ ਜਿਹੜਾ ਗੁਜਰਾਂਵਾਲਾ ਦੇ ਆਪਣੇ ਵੋਟਰਸ ਦੀ ਤਰਜਮਾਨੀ ਉਹਨਾਂ ਦੀ ਜ਼ੁਬਾਨ ਦੇ ਵਿੱਚ, ਯਾਨੀ ਪੰਜਾਬੀ ਮਾਂ ਬੋਲੀ ਦੇ ਵਿੱਚ ਬੜੀ ਬੇਬਾਕੀ ਦੇ ਨਾਲ ਕਰ ਰਿਹਾ ਹੁੰਦਾ ਏ। ਤਨਕੀਦਾਂ ਵੀ ਸਹਿਣੀਆਂ ਪੈਂਦੀਆਂ ਨੇ, ਔਰ ਜਿਹੜੇ ਲੋਕ ਤਨਕੀਦ ਕਰਦੇ ਨੇ ਕਿ ਪੰਜਾਬੀ 'ਚ ਤੁਸੀਂ ਗੱਲ ਕਰਦੇ ਹੋ ਚੌਧਰੀ ਸਾਹਿਬ, ਮੈਂ ਉਹਨਾਂ ਦੇ ਨੋਟਿਸ 'ਚ ਗੱਲ ਲਿਆਉਣਾ ਚਾਹੁੰਦਾ। ਸਾਡਾ ਸ਼ਹਿਰ ਗੁਜਰਾਂਵਾਲਾ ਤੇ ਅਲਹਮਦੁਲਿਲਾ ਸਾਰਾ ਹੀ ਜਾਣਦਾ ਕਿ ਇੰਤਹਾਈ ਲਾਇਕ ਫਾਇਕ ਔਰ ਆਲਾ ਤਾਲੀਮ ਯਾਫਤਾ ਔਰ ਫੌਰਨ ਕੁਆਲੀਫਾਈਡ ਸਾਡਾ ਇਹ ਮੈਂਬਰ ਕੌਮੀ ਅਸੈਂਬਲੀ ਹੈ, ਜਿਹਨੂੰ ਅਹਿਲੇ ਗੁਜਰਾਂਵਾਲਾ ਨੇ ਮੁੰਤਖਬ ਕਰਕੇ ਕੌਮੀ ਅਸੈਂਬਲੀ 'ਚ ਭੇਜਿਆ ਹੈ। ਪੰਜਾਬੀ ਬੋਲਣ ਨਾਲ ਕੋਈ ਕਮਤਰ ਜਾਂ ਹੀਣਾ ਨਹੀਂ ਹੋ ਜਾਂਦਾ। ਪੰਜਾਬੀ ਬੋਲ ਕੇ ਦਰਅਸਲ ਮੈਂ ਸਮਝਣਾ ਕਿ ਮੁਬੀਨ ਆਰਫ ਜੱਟ ਆਪਣੇ ਉਹਨਾਂ ਤਮਾਮ ਪੰਜਾਬੀ ਵੋਟਰਾਂ ਦੀ ਤਰਜਮਾਨੀ ਕਰਦਾ ਬੜੀ ਬੇਬਾਕੀ ਦੇ ਨਾਲ, ਔਰ ਉਹਨਾਂ ਨੂੰ ਸੁਣਾਉਂਦਾ ਹੈ ਕਿ ਵੇਖੋ ਮੈਂ ਤੁਹਾਡੇ ਹਕੂਕ ਦੀ ਜੰਗ ਲੜ ਰਿਹਾ ਕੌਮੀ ਅਸੈਂਬਲੀ ਦੇ ਵਿੱਚ ਖੜਾ ਹੋ ਕੇ।
ਪਿਆਰਿਓ, ਬੜੇ ਦਿਨਾਂ ਤੋਂ ਮੈਂ ਮਗਰ ਸਾਂ, ਕਿਉਂਕਿ ਆਪਣੇ ਇਜਲਾਸਾਂ ਦੇ ਸਿਲਸਿਲੇ ਦੇ ਵਿੱਚ ਮੁਬੀਨ ਆਰਫ ਜੱਟ ਸਾਹਿਬ ਨੂੰ ਇਸਲਾਮਾਬਾਦ ਹੀ ਰਹਿਣਾ ਪੈਂਦਾ ਹੈ। ਜ਼ਿਆਦਾਤਰ ਗੁਜਰਾਂਵਾਲਾ ਵੀਕਐਂਡ ਤੇ ਹੀ ਆਉਂਦੇ ਨੇ। ਬਹਰਹਾਲ ਇਸ ਵੀਕਐਂਡ ਤੇ ਇਹਨਾਂ ਸ਼ਫਕਤ ਕੀਤੀ, ਖੁਦ ਫੋਨ ਕਰਕੇ ਸਾਨੂੰ ਬੁਲਵਾਇਆ ਹੈ ਤੇ ਮੈਨੂੰ ਬੜੀ ਖੁਸ਼ੀ ਹੈ। ਮੈਨੂੰ ਤਾਂ ਪਿਆਰਿਓ ਪੰਜਾਬੀ ਦਾ ਹੀ ਉਹ ਗਾਣਾ ਯਾਦ ਆ ਰਿਹਾ ਹੈ, ਅੱਜ ਕੈਦੀ ਕਰ ਲਿਆ ਮਾਹੀ ਨੂੰ ਮੈਂ ਛੱਜ ਪਤਾਸੇ ਵੰਡਾਂ। ਤੇ ਆਓ ਫਿਰ ਤੁਹਾਡਾ ਵੀ ਮੂੰਹ ਮਿੱਠਾ ਕਰਾਈਏ ਇਹਨਾਂ ਦੀਆਂ ਮਿੱਠੀਆਂ ਮਿੱਠੀਆਂ ਤੇ ਸੋਹਣੀਆਂ ਸੋਹਣੀਆਂ ਗੱਲਾਂ ਦੇ ਨਾਲ। ਇਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਉਂਦੇ ਹਾਂ। अस्सलामु अलैकुम जनाब चौर साहब जी। वालेकुम अस्सलाम डॉक्टर साहब, सब तो पहला तो तुहाडी बड़ी मेहरबानी, तुसी तशरीफ लैके आए ते जिहड़ी तुसी गुफ्तगू जिवें कीती ते जिवें तुसां अपनी ज़ुबान दे लफज बोले पंजाबी दे जी, तो ही भी पंजाबी दे सफ़ीर होण तो घट ते नहीं मैनूं लगे। नहीं जी, अल्लाह ताला तुहानूं मज़ीद इज़्ज़त देवे, आमीन। अल्लाह ਤੁਹਾਨੂੰ ਵੀ ताला तुहानूं अपनी ज़ुबान नूं होर उच्चियां करन दी तौफीक देवे। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। ਜ਼ਰਾ ਸਰ ਸਾਡੇ ਪਿਆਰੇ ਵੇਖਣ ਵਾਲਿਆਂ ਨੂੰ ਨਾ ਚੌਰ ਸਾਹਿਬ, ਪਿਛਲੇ ਵੈਸੇ ਮੈਂ ਤੁਹਾਡੇ ਇੰਟਰਵਿਊ 'ਚ ਬੜਾ ਭਰਵਾਂ ਤੁਹਾਡਾ ਤਾਰਫ ਕਰਵਾਇਆ ਸੀ, ਲੇਕਿਨ ਅਸੀਂ ਭੁੱਲ ਵੀ ਜਾਂਦੇ ਹਾਂ ਨਾ ਜੀ। ਜ਼ਰਾ ਸਾਡੇ ਪਹਿਲੇ ਤੇ ਪਿਆਰੇ ਵੇਖਣ ਵਾਲਿਆਂ ਨੂੰ ਨਾ ਜੀ ਇਹ ਦੱਸੋ ਕਿ ਤੁਹਾਡੀ ਇਬਤਦਾਈ ਤਾਲੀਮ ਕਿੱਥੇ ਹੋਈ, ਫਿਰ ਕਾਲਜ ਤੁਸੀਂ ਕਿਹੜੇ ਨੂੰ ਜੁਆਇਨ ਕੀਤਾ, ਫਿਰ ਤੁਸੀਂ ਬਾਹਰ ਜਾ ਕੇ ਕੀ ਪੜ੍ਹ ਕੇ ਆਏ, ਤਾਂ ਕਿ ਸਾਡੇ ਪਿਆਰੇ ਵੇਖਣ ਵਾਲੇ ਤੁਹਾਡੇ ਵੋਟਰਸ, ਸਾਡੇ ਸਾਰੇ ਪਾਕਿਸਤਾਨ ਦੇ ਔਰ ਦੁਨੀਆ ਦੇ ਵਿੱਚ ਵਸਣ ਵਾਲੇ ਪੰਜਾਬੀ, ਉਹਨਾਂ ਨੂੰ ਇਹ ਪਤਾ ਲੱਗੇ ਕਿ ਕਿੱਡਾ ਮਾਸ਼ਾਅੱਲਾ ਹਾਈ ਫਾਈ ਕੁਆਲੀਫਾਈਡ ਬੱਚਾ ਸਾਡਾ, ਲੇਕਿਨ ਬੋਲਦਾ ਆਪਣੀ ਮਾਂ ਦੀ ਬੋਲੀ ਹੈ। बस नॉर्मल ही क्वालिफाइड है डॉक्टर साहब, इतना तो कोई नहीं जी। बीकन हाउस स्कूल तो मैं गुजरांवाले तो ही मैं ओ लेवल्स कीता है जी, ते लाहौर ग्रामर स्कूल लाहौर दे अंदर जाके उतों मैं कीता है ए लेवल्स जी, फिर उस तो बाद मैं यूनिवर्सिटी वास्ते लंडन चला गया, वाह उतों मैं फाइनेंस ते अकाउंटिंग च अपनी अंडरग्रेड दी डिग्री कीती है ब्रूनेल यूनिवर्सिटी तो लंडन तो। वाह वाह। लो जी प्यारिओ, तुसां भी सुन लिया ਤੇ ਸਾਡੀ ਉਹ ਭੈਣ, ਅਸੀਂ ਬੜੇ ਇhtਰਾਮ ਨਾਲ ਹੀ ਉਹਨਾਂ ਦਾ ਨਾਂ ਲਵਾਂਗੇ, ਜਿਨ੍ਹਾਂ ਦਾ ਨਾਂ ਨੌਸ਼ੀਨ ਇਫਤਖਾਰੁਲ ਹਸਨ ਹੈ ਔਰ MNA ਨੇ ਸਿਆਲਕੋਟ ਦੀਆਂ। ਉਹਨਾਂ ਦੇ ਵਾਲਦ ਸਾਹਿਬ ਮਰਹੂਮ ਵੀ ਮੇਰੇ ਬੜੇ ਅੱਛੇ ਦੋਸਤ ਹੁੰਦੇ ਸਨ ਔਰ ਉਹਨਾਂ ਦਾ ਨਾਂ ਸੀ ਸੈਯਦ ਇਫਤਖਾਰੁਲ ਹਸਨ ਸ਼ਾਹ, ਲੇਕਿਨ ਉਹਨਾਂ ਨੂੰ ਸੈਯਦ ਇਫਤਖਾਰੁਲ ਹਸਨ ਸ਼ਾਹ ਦੇ ਨਾਂ ਤੋਂ ਲੋਕੀ ਘੱਟ ਜਾਣਦੇ ਸਨ। ਉਹਨਾਂ ਦਾ ਨਾਂ ਸੀ ਜ਼ਾਰੇ ਸ਼ਾਹ। ਦੋ ਭਰਾ ਸਨ, ਜ਼ਾਰੇ ਸ਼ਾਹ ਤੇ ਛੱਕੇ ਸ਼ਾਹ। मैं अपनी उस धी नूं भी ये आखांगा ते पूरे पंजाब दे काबिले फखर पंजाबियां नूं भी ये आखांगा कि तुहाडा वोटर पंजाबी, तुसी वोट जिन्हां लोकां दे लैंदे हो पंजाबी ने, ते तेरे ते धीए अब्बू दा नां ही पंजाबी च सी, उर्दू च नां ही नहीं सी। ज़ाहिर शाह उर्दू दा नां है ते तू पंजाबी ज़ुबान दी मुखालफत कौमी असैंबली च कीती है, बड़ा दिल दुखिया। बहरहाल आओ असी अपने परौने वाले चलीए। लो जी चौर साहब, इस गल की बड़ी खुशी होती है तुहानूं वेख के और तुहाडे वास्ते दिलों दुआवां निकलदियां कि तुसी अलहमदुलिल्ला महरूम तबकात जिहड़े ने, बेनवा लोग जिहड़े ने, अदम शुनवाई दे मारे जिहड़े ने, तुसी उन्हां दी बड़ी भरपूर नुमाइंदगी करदे हो असैंबली दे विच खलो के। डॉक्टर साहब वेखो, असी ओपोजिशन च होना या हुकूमत च होना कोई गल नहीं, ਇਹ ਚੱਲਦਾ ਰਹਿੰਦਾ ਵਕਤ ਦੇ ਨਾਲ। ਜੀ ਜੀ, ਲੇਕਿਨ ਜਦੋਂ ਤੁਸੀਂ ਵੋਟ ਲੈ ਕੇ ਜਾਂਦੇ ਹੋ, ਹਾਂਜੀ, ਚਾਹੇ ਤੁਸੀਂ ਜਿਹੜੀ ਸਾਈਡ ਤੇ ਵੀ ਬੈਠੇ ਹੋਵੋ, ਵਾਹ ਵਾਹ ਵਾਹ, ਜੇ ਤੁਸੀਂ ਆਪੋਜੀਸ਼ਨ 'ਚ ਬੈਠੇ ਹੋ ਤੇ ਕੁਝ ਨਹੀਂ ਕਰ ਸਕਦੇ ਤੇ ਕਮ ਅਜ਼ ਕਮ ਉਹਨਾਂ ਲੋਕਾਂ ਦੀ ਆਵਾਜ਼ ਜ਼ਰੂਰ ਬਣੋ ਵਾਹ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਵੋਟ ਪਾਇਆ ਹੈ। ਜੀ, ਜੇ ਤੁਸੀਂ ਉਹਨਾਂ ਦੀ ਆਵਾਜ਼ ਵੀ ਨਹੀਂ ਬਣਦੇ ਤੇ ਫਿਰ ਤੇ ਤੁਹਾਨੂੰ ਉੱਥੇ ਜਾਣ ਦਾ ਵੀ ਕੋਈ ਫਾਇਦਾ ਨਹੀਂ। ਵਾਹ ਵਾਹ, ਫਿਰ ਤੇ ਤੁਹਾਨੂੰ ਨਹੀਂ ਜਾਣਾ ਚਾਹੀਦਾ ਉੱਥੇ, ਜੇ ਕਮ ਅਜ਼ ਕਮ ਤੁਸੀਂ ਉਹਨਾਂ ਦੇ ਜਜ਼ਬਾਤ ਤੇ ਅਹਿਸਾਸਾਤ ਦਾ ਜਾ ਕੇ ਉੱਥੇ ਇਜ਼ਹਾਰ ਨਹੀਂ ਕਰ ਸਕਦੇ ਕਿਸੇ ਵੀ ਫੋਰਮ ਦੇ ਉੱਤੇ ਜਿੱਥੋਂ ਵਾਸਤੇ ਲੋਕਾਂ ਨੇ ਤੁਹਾਨੂੰ ਇਲੈਕਟ ਕੀਤਾ ਹੋਇਆ ਜੀ। ਬਾਕੀ ਰਹਿ ਗਈ ਪੰਜਾਬੀ ਵਾਲੀ ਗੱਲ ਜਿਹੜੀ ਤੁਸੀਂ ਸ਼ੁਰੂ ਤੇ ਵੀ ਕੀਤੀ, ਮੇਰੇ ਨਾਲ ਪਹਿਲਾਂ ਵੀ ਕੀਤੀ ਜੀ। ਵੇਖੋ ਪੰਜਾਬੀ ਸਾਡਾ ਫਖਰ ਹੈ, ਵਾਹ ਵਾਹ, ਸਾਡਾ ਮਾਣ ਹੈ, ਸਾਡੀ ਸ਼ਾਨ ਹੈ, ਵਾਹ ਵਾਹ, ਸਾਡੀ ਮਾਂ ਬੋਲੀ ਹੈ। ਵਾਹ ਵਾਹ, ਮਤਲਬ ਕਿ ਇਹਨੂੰ ਭੁੱਲ ਜਾਣਾ ਜਾਂ ਅੰਗਰੇਜ਼ੀ ਦੇ ਸਾਹਮਣੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਣਾ ਜਾਂ ਫਿਰ ਤੁਸੀਂ ਇਹਨੂੰ ਨੀਚ ਸਮਝ ਲੈਣਾ, ਵਾਹ ਵਾਹ, ਜਾਂ ਗਿਰੀ ਹੋਈ ਸਮਝ ਲੈਣਾ, ਅਸਤਗਫਿਰullah, ਇਹ ਤੁਹਾਡੀ ਜ਼ਿਹਨ ਬਿਮਾਰ ਜ਼ਿਹਨ ਦੀ ਅਕਾਸੀ ਕਰਦੀ ਹੈ ਗੱਲ। ਵਾਹ ਵਾਹ ਵਾਹ,
ਇਹਦਾ ਕਾਬਲੀਅਤ ਦੇ ਨਾਲ ਕੋਈ ਤਾਲੁਕ ਨਹੀਂ। ਵਾਹ ਬੁੱਲੇ ਸ਼ਾਹ, ਵਾਰਿਸ ਸ਼ਾਹ, ਹਾਂਜੀ, ਤੁਹਾਡੇ ਗੁਲਾਮ ਫਰੀਦ ਜਿਹੜਾ ਤੁਸੀਂ ਪੜ੍ਹ ਲਓ, ਤੁਹਾਡੀਆਂ ਏਡੀਆਂ ਕਿਤਾਬਾਂ, ਲਿਟਰੇਚਰ ਭਰਿਆ ਪਿਆ ਪੰਜਾਬੀ ਦਾ। ਮਤਲਬ ਕਿ ਤੁਸੀਂ ਜਦੋਂ ਆਪਣੀ ਸ਼ੈ ਨੂੰ ਛੱਡ ਕੇ ਤੇ ਕਿਸੇ ਉੜਦੀ ਮਗਰ ਦੌੜਦੇ ਹੋ ਜਾਂ ਵੈਸਟ ਵਾਲੇ ਪਾਸੇ ਦੌੜਦੇ ਹੋ, ਤੁਸੀਂ ਆਪਣੀ ਸ਼ਨਾਖਤ ਜਿਹੜਾ ਫਿਰ ਆਸਤਾ ਆਸਤਾ ਖੋ ਦਿੰਦੇ ਹੋ। ਤੇ ਜਿਹੜਾ ਬੰਦਾ ਆਪਣੀ ਸ਼ਨਾਖਤ ਖਤਮ ਕਰ ਦਿੰਦਾ ਹੈ, ਆਪਣੀ ਮਾਂ ਨੂੰ ਭੁੱਲ ਜਾਂਦਾ ਹੈ, ਉਹ ਬੰਦਾ ਫਿਰ ਜਿਤਨੀ ਵੀ ਤਰੱਕੀ ਕਰ ਲੇ, ਉਹ ਬੰਦੇ ਦਾ ਜਿਹੜਾ ਨੇ ਰੂਟਸ ਜਿਹੜੀਆਂ ਨੇ ਉਹ ਬੜੀਆਂ ਫਿਰ ਕਮਜ਼ੋਰ ਹੁੰਦੀਆਂ ਨੇ, ਉਹਦਾ ਕੋਈ ਫਾਇਦਾ ਨਹੀਂ ਉਸ ਤਰੱਕੀ ਦਾ ਜਿਹੜੀ ਤੁਸੀਂ ਆਪਣੀ ਮਾਂ ਨੂੰ ਛੱਡ ਕੇ ਕਰਨੀ। ਬਹੁਤ ਖੂਬਸੂਰਤ ਗੱਲ ਤੁਸੀਂ ਕੀਤੀ ਹੈ। ਔਰ ਤੁਸੀਂ ਦੇਖੋ ਨਾ ਕਿ ਅਸੈਂਬਲੀ ਦੇ ਵਿੱਚ ਬੈਠੇ ਚੰਦ ਲੋਕ ਅਗਰ ਕਿਸੇ ਨੂੰ ਰਾਜ਼ੀ ਕਰਨ ਵਾਸਤੇ, ਆਪਣੇ ਆਕਾਵਾਂ ਨੂੰ ਰਾਜ਼ੀ ਕਰਨ ਵਾਸਤੇ ਜਾਂ ਹੁਕਮਰਾਨਾਂ ਨੂੰ ਰਾਜ਼ੀ ਕਰਨ ਵਾਸਤੇ ਅਗਰ ਕੋਈ ਮੁਜ਼ਾਹਮਤ ਦੇ ਅਲਫਾਜ਼ ਬੋਲਦੇ ਵੀ ਨੇ, ਲੇਕਿਨ ਉਹਦੇ ਮੁਕਾਬਲੇ ਤੇ ਤੁਸੀਂ ਇਹ ਦੇਖੋ ਕਿ ਤੁਹਾਨੂੰ ਕਿਸ ਕਦਰ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਆਂ ਵੱਲੋਂ ਰਿਸਪੌਂਸ ਮਿਲਿਆ ਔਰ ਮੁਸਬਤ ਰਿਸਪੌਂਸ ਮਿਲਿਆ। ਹਾਲਾਂਕਿ ਤੁਹਾਡੀ ਥਰੂ ਆਊਟ ਵੇਖੋ ਨਾ, ਨਰਸਰੀ ਤੋਂ ਲੈ ਕੇ ਮਾਸਟਰਸ ਤੱਕ ਟੋਟਲ ਤੁਹਾਡੀ ਐਜੂਕੇਸ਼ਨ ਦਾ ਮੀਡੀਅਮ ਹੀ ਇੰਗਲਿਸ਼ ਰਿਹਾ। ਬਿਲਕੁਲ ਇੰਜੀ, ਲੇਕਿਨ ਤੁਸੀਂ ਪੰਜਾਬੀ ਬੋਲਦੇ ਹੋ ਫਖਰ ਨਾਲ। ਪੰਜਾਬੀ ਤਕਰੀਬਨ ਕਹਿ ਲਓ ਕਿ ਪਾਕਿਸਤਾਨ ਅੱਧਾ ਜਿਹੜਾ ਪੰਜਾਬੀ ਬੋਲਦਾ ਵੀ ਹੈ ਤੇ ਸਮਝਦਾ ਵੀ ਹੈ। 12 ਦੁਨੀਆ ਦੀ 8ਵੀਂ ਵੱਡੀ ਜ਼ੁਬਾਨ। ਉਸ ਤੋਂ ਬਾਅਦ ਤੁਸੀਂ ਬਾਹਰ ਦੇ ਮੁਲਕਾਂ ਚਲੇ ਜਾਓ, ਤਕਰੀਬਨ 35-40 ਕਰੋੜ ਦੁਨੀਆ ਹੈ ਜਿਹੜੀ ਪੰਜਾਬੀ ਨੂੰ ਬੋਲਦੀ ਤੇ ਸਮਝਦੀ ਏ। ਬੜੀ ਵੱਡੀ ਜ਼ੁਬਾਨ ਹੈ। ਜੀ। ਤੇ ਪਤਾ ਨਹੀਂ ਕਿਉਂ ਆਸਟ੍ਰੇਲੀਆ ਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਮੈਂ ਸੁਣਿਆ ਕੋਈ ਕਦੀ ਤਕਰੀਰ ਪੰਜਾਬੀ ਚ ਉੱਥੋਂ ਦੇ ਪਾਰਲੀਮੈਂਟੇਰੀਅਨ ਕਰ ਦਿੰਦੇ ਨੇ ਜਿਹੜੇ ਪੰਜਾਬ ਤੋਂ ਤਲਕ ਰੱਖਦੇ ਨੇ। ਤੇ ਬਿਲਕੁਲ ਇਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਗੈਰ ਮੁਨਾਸਿਬ ਗੱਲ ਹੈ ਕਿਸੇ ਵੀ ਜ਼ੁਬਾਨ ਤੇ ਇਤਰਾਜ਼ ਕਰਨਾ, ਉਹ ਜ਼ੁਬਾਨ ਬੋਲਣ ਵਾਲਿਆਂ ਦੀ ਨਫ਼ਰਤ ਦੀ ਅਕਾਸੀ ਕਰਦਾ। ਹਾਂ, ਉਹਨਾਂ ਦੀ ਦਿਲ ਸ਼ਿਕਨੀ ਦਾ ਵੀ ਸਬਬ ਬਣਦਾ ਸਰ। ਅੱਛਾ ਚੌਰ ਸਾਹਿਬ, ਤੁਸੀਂ ਠੀਕ ਹੈ ਅਪੋਜੀਸ਼ਨ ਦੇ ਬੈਂਚਾਂ ਤੇ ਬੈਠੇ ਹੋ, ਲੇਕਿਨ ਉਹ ਜਿਵੇਂ ਆਖਦੇ ਨੇ ਨਾ ਕਿ ਮੁਝੇ ਹੈ ਹੁਕਮ ਅਜ਼ਾਂ ਲਾ ਇਲਾਹਾ ਇल्लल्लाह, ਤੁਸੀਂ ਅਜ਼ਾਨ ਦਿੰਦੇ ਰਹਿੰਦੇ ਹੋ। ਤੁਸੀਂ ਆਪਣੇ ਵੱਲੋਂ ਤੇ ਆਪਣੇ ਇਲਾਕੇ ਦੀ ਬੜੀ ਭਰਪੂਰ ਤਰਜਮਾਨੀ ਕਰਦੇ ਰਹਿੰਦੇ ਹੋ, ਬਲਕਿ ਪੂਰੇ ਗੁਜਰਾਂਵਾਲਾ ਦੀ। ਤੁਸੀਂ ਬਰਾਹ ਕਰਮ ਇਹ ਦੱਸੋ ਕਿ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਅਜੋਕੇ ਸਮੇਂ ਦੇ ਵਿੱਚ ਸਭ ਤੋਂ ਵੱਡੇ ਕਿਹੜੇ ਮਸਾਇਲ ਨੇ? ਤੁਸੀਂ ਉਹ ਕਿਹੜੇ ਸਮਝਦੇ ਹੋ? 1 2 3 ਅਗਰ ਅਸੀਂ ਮੁਤਅਯਨ ਕਰੀਏ। ਡਾਕਟਰ ਸਾਹਿਬ, ਇਹ ਦੁਨੀਆ ਬੜੀ ਜਿੱਦਤ ਵਾਲੇ ਪਾਸੇ ਜਾਂਦੀ ਪਈ ਹੈ ਜੀ। ਹੁਣ ਇੱਕ ਮਿੰਟ ਤੇ ਇੱਕ ਸੈਕਿੰਡ ਦੀ ਜਿਹੜੀ ਉਹ ਕੀਮਤ ਹੈ ਜੀ। ਇਸ ਜਿੱਦਤ ਦੇ ਦੌਰ ਦੇ ਅੰਦਰ ਜਿਹੜੀਆਂ ਤੁਹਾਡੀਆਂ ਡਿਗਰੀਆਂ, ਕਦੀ ਸਾਦੀਆਂ ਇੰਗਲਿਸ਼ ਲਿਟਰੇਚਰ ਹੁੰਦੀ ਸੀ ਜਾਂ ਐਮਏ ਇੰਗਲਿਸ਼ ਹੁੰਦਾ ਸੀ, ਜਾਂ ਸਾਦੀ ਕਦੀ ਮਾਸਟਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੁੰਦਾ ਸੀ, ਜਾਂ ਕਹਿ ਲਓ ਕਿ ਡਿਗਰੀ ਤੁਹਾਡੀ ਇੱਕ ਅਕਾਊਂਟਿੰਗ ਦੀ ਕੋਈ ਹੁੰਦੀ ਸੀ, ਜਾਂ ਕਿਸੇ ਵੀ ਇੱਕ ਤੁਹਾਡੇ ਸਬਜੈਕਟ ਦੇ ਉੱਤੇ ਜਿਹੜੀਆਂ ਡਿਗਰੀਆਂ ਹੁੰਦੀਆਂ ਸਨ। ਹੁਣ ਤੁਸੀਂ ਬਾਹਰ ਦੀਆਂ ਯੂਨੀਵਰਸਿਟੀਆਂ ਜਾ ਕੇ ਵੇਖੋ, ਹੁਣ AI ਦੇ ਨਾਲ ਜਿਹੜੇ ਨੇ ਕੋਰਸਿਸ ਆ ਰਹੇ ਨੇ। ਵਾਹ ਵਾਹ। ਮਾਈਨਰ ਜਿਹੜਾ ਹੈ ਜਾਂ ਮੇਜਰ ਜਿਹੜਾ ਤੁਹਾਡਾ ਜੇ ਫਾਈਨੈਂਸ ਹੈ ਤੇ ਮਾਈਨਰ ਨਾਲ ਤੁਹਾਡਾ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੋਈ ਕੋਰਸ ਹੋਏਗਾ। ਇਸ ਤਰ੍ਹਾਂ ਦੁਨੀਆ ਬਲੌਕਚੇਨ ਵਾਲੇ ਪਾਸੇ ਜਿਹੜੀ ਹੈ ਉਹ ਡਾਟਾ ਸੈਂਟਰਸ ਦੇ ਉੱਤੇ ਜਿਹੜੇ ਨੇ ਕੰਮ ਹੋ ਰਹੇ ਨੇ। ਤੁਹਾਡੇ ਹਰ ਚੀਜ਼ ਜਿਹੜੀ ਉਹ ਹੈ ਚੈਟ GPT ਤੇ ਕਲਾਉਡ ਤੇ ਤੁਹਾਡੇ ਜਿਹੜੇ ਇਤਨੀਆਂ ਸ਼ੈਵਾਂ ਦੇ ਜਵਾਬ ਤੁਹਾਨੂੰ ਅਵੇਲੇਬਲ ਨੇ AI ਦੇ ਥਰੂ ਕਿ ਤੁਹਾਨੂੰ ਜ਼ਰੂਰਤ ਹੀ ਨਹੀਂ ਬੜਾ ਜਿਹੜਾ ਉਸ ਤਰ੍ਹਾਂ ਦੇ ਟੈਕਨੀਕਲ ਲੋਕਾਂ ਦੀ, ਉਹ ਤੁਹਾਨੂੰ ਉਹੀ ਜਵਾਬ ਦੇ ਦਿੰਦੇ ਨੇ ਜਿਹੜੇ AI ਦੇ ਜਿਹੜੇ ਪਲੇਟਫਾਰਮਸ ਨੇ ਜਿਹਨਾਂ ਕੋਲ ਤੁਸੀਂ ਗੁਫ਼ਤਗੂ ਕਰਦੇ ਹੋ, ਆਸਾਨ ਕਰੀ ਆ ਰਹੇ ਨੇ ਇਸ ਦੌਰ ਦੇ ਅੰਦਰ। ਜੀ ਸਾਹਿਬ, ਕਤਾ ਕਲਾਮੀ ਮਾਫ, ਤੁਹਾਡੀਆਂ ਬੜੀਆਂ ਖੂਬਸੂਰਤ ਗੱਲਾਂ ਨੇ, ਤੁਹਾਡੀ ਜਿਹੜੀ ਗੁਫ਼ਤਗੂ ਹੈ ਬੜੀ ਰਿਚ ਹੈ। ਤੁਸੀਂ ਤਾਂ AI ਦੀਆਂ ਸਾਨੂੰ ਗੱਲਾਂ ਦੱਸ ਰਹੇ ਹੋ ਔਰ ਵਾਕਈ ਪੂਰੀ ਦੁਨੀਆ ਦੀ ਡਿਮਾਂਡ ਤੇ ਇਹੋ ਹੀ ਹੈ ਜੋ ਤੁਸੀਂ ਫਰਮਾ ਰਹੇ ਹੋ। ਲੇਕਿਨ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਤੇ ਜਿਹੜਾ ਕਿ ਇੱਕ ਡਿਵੀਜ਼ਨਲ ਹੈੱਡ ਕੁਆਟਰ ਹੈ ਔਰ ਇਹਦੇ ਛੋਟੇ ਜ਼ਿਲ੍ਹਿਆਂ ਦੇ ਵਿੱਚ 2-2 4-4 ਯੂਨੀਵਰਸਿਟੀਆਂ ਵੀ ਹੈ ਨੇ, ਜਿਵੇਂ ਕਿ ਨਾਰੋਵਾਲ ਵਿੱਚ 5 ਯੂਨੀਵਰਸਿਟੀਆਂ। ਤੇ ਸਾਡੇ ਤੇ ਸਰ ਗੁਜਰਾਂਵਾਲਾ ਸ਼ਹਿਰ ਦੇ ਵਿੱਚ ਬੇਸਿਕ ਤਾਲੀਮ ਜਿਹੜੀ ਹੈ ਯੂਨੀਵਰਸਿਟੀ ਦੀ ਉਹ ਨਹੀਂ ਸਾਨੂੰ ਦਸਤਿਆਬ। ਯੂਨੀਵਰਸਿਟੀ ਜਿਹੜੀ ਹੈ ਸਾਡੇ ਕੋਲ ਬੇਸਿਕ ਵੀ ਜਿਹੜੀ ਹੈ ਕੋਈ ਨਹੀਂ, ਤੇ ਦੁਨੀਆ IT ਤੇ AI ਵਾਲੇ ਪਾਸੇ ਜਾਂਦੀ ਪਈ ਹੈ। ਤੇ ਬੜੀ ਜ਼ਰੂਰਤ ਹੈ ਨੌਜਵਾਨਾਂ ਵਾਸਤੇ ਇਹੋ ਜਿਹੇ ਤਾਲੀਮੀ ਅਦਾਰਿਆਂ ਦੀ ਜਿਹੜੇ ਐਡਵਾਂਸ ਜਿਹੜੇ ਨੇ AI ਤੇ ਟੈਕਨੋਲੋਜੀ ਦੇ ਨਾਲ ਮੁੰਸਲਿਕ ਹੋਣ। ਤੁਹਾਡਾ ਬ੍ਰੇਨ ਡਰੇਨ ਹੋ ਰਿਹਾ ਸਾਡੇ ਮੁਲਕ ਦੇ ਅੰਦਰ, ਪੜ੍ਹੇ ਲਿਖੇ ਲੋਕ ਛੱਡ ਕੇ ਜਾ ਰਹੇ ਨੇ। ਉਸ ਤੋਂ ਬਾਅਦ ਰੋਜ਼ਗਾਰ ਦੇ ਮੌਕੇ ਜਿਹੜੇ ਨੇ ਗੁਜਰਾਂਵਾਲੇ ਵਾਸਤੇ ਵੀ ਤੇ ਪੂਰੇ ਮੁਲਕ ਵਾਸਤੇ ਵੀ। ਕੋਈ ਸਟੈਂਡਰਡ ਆਫ ਲਿਵਿੰਗ ਜਿਹੜਾ ਹੈ ਸਾਡੇ ਸ਼ਹਿਰ ਦਾ ਲਾਹੌਰ ਦੇ ਨਾਲ ਵੀ ਕੰਪੇਅਰ ਕਰੀਏ ਤੇ ਉਹਦੇ ਨਾਲੋਂ ਥੱਲੇ ਹੈ। ਚਲੋ ਮੈਂ ਨਹੀਂ ਕਹਿੰਦਾ ਅਮਰੀਕਾ ਵਰਗਾ ਕਰ ਦਿਓ, ਬਰਤਾਨੀਆ ਵਰਗਾ ਕਰ ਦਿਓ,
ਕਮ ਸੇ ਕਮ ਲਾਹੌਰ ਵਰਗਾ ਤੇ ਕਰੋ ਨਾ। ਜੀ। ਫਿਰ ਉਸ ਤੋਂ ਬਾਅਦ ਤੁਸੀਂ ਪ੍ਰੋਜੈਕਟ ਸ਼ੁਰੂ ਸਾਡੇ ਸ਼ਹਿਰ 'ਚ ਵੀ ਇਹਨਾਂ ਨੇ ਆਖਰਕਾਰ ਹੈ ਜਿਹੜਾ ਕੀਤਾ ਹੈ, ਸਾਰਾ ਸ਼ਹਿਰ ਪੁੱਟਿਆ। ਤਨਕੀਦ ਅਸੀਂ ਸਿਰਫ ਇਸ ਗੱਲ ਦੀ ਕਰਨੇ ਆ, ਜੇ ਲਾਹੌਰ ਤੇ ਇਸਲਾਮਾਬਾਦ ਦੇ ਪ੍ਰੋਜੈਕਟ 3-4 ਮਹੀਨੇ 'ਚ ਮੁਕੰਮਲ ਹੋ ਸਕਦੇ ਨੇ ਤੇ ਫਿਰ ਸਾਡੇ ਸ਼ਹਿਰ ਦੇ ਪ੍ਰੋਜੈਕਟ 3-3 4-4 ਸਾਲ ਕਿਉਂ ਲੈਂਦੇ ਨੇ, ਜਾਂ ਸਾਲ ਕਿਉਂ ਕੰਪਲੀਟ ਨਹੀਂ ਹੁੰਦੇ। ਮੈਂ ਤੇ ਆਪਣੇ ਬਚਪਨ ਤੋਂ ਲੈ ਕੇ ਡਾਕਟਰ ਸਾਹਿਬ ਕਦੀ ਵੀ ਗੁਜਰਾਂਵਾਲੇ ਤੋਂ ਲੈ ਕੇ ਤੇ ਲਾਹੌਰ ਦਾ ਰੋਡ ਮੁਕੰਮਲ ਨਹੀਂ ਵੇਖਿਆ। ਕਦੀ ਸ਼ਹਿਰ ਚੋਂ ਪੁੱਟਿਆ, ਕਦੀ ਚਾਂਦਾ ਕਿਲਾ, ਕਦੀ ਇਮਨਾਬਾਦ ਦਾ ਅੰਡਰਪਾਸ, ਕਦੀ ਜਨਾਬ ਉੱਥੇ ਇਮਾਮੀਆ ਕਲੋਨੀ ਫਾਟਕ ਤੇ ਤੁਸੀਂ ਰੋਲ ਗਏ ਹੋ, ਤੇ ਕਦੀ ਸ਼ਦਰੇ ਵਾਲੇ ਪੁਲ ਤੇ ਖੱਜਲ ਹੋ ਗਏ ਹੋ, ਤੇ ਕਦੀ ਜਨਾਬ ਤੁਸੀਂ ਕਾਮੋ ਕੀ ਤੇ ਕਦੀ ਮੁਰੀਦ ਕੇ। ਮੈਂ ਕਮ ਅਜ਼ ਕਮ ਆਪਣੀ ਜ਼ਿੰਦਗੀ 'ਚ ਕੋਈ 2-4 ਮਹੀਨੇ ਕੋਈ ਹੋਇਆ ਹੋਏਗਾ ਕੋਈ ਤੇ, ਵਰਨਾ ਕਿਤੋਂ ਨਾ ਕਿਤੋਂ ਕੋਈ ਟੁੱਟਿਆ, ਭੱਜਿਆ, ਪੁੱਟਿਆ, ਖਰਾਬ ਏ, ਪੋਲੇ, ਅੰਡਰਪਾਸ ਏ, ਮੈਂ ਤੇ ਪਰੇਸ਼ਾਨੀ ਹੀ ਵੇਖੀ ਏ। ਅੱਜ ਕੱਲ ਵੀ ਇਹੋ ਹੀ ਹਾਲਤ ਅੱਜ ਕੱਲ ਤੇ ਜਿਹੜਾ ਉਹ ਕੋਈ ਅਖੀਰ ਦਰਜੇ ਦਾ ਜਿਹੜਾ ਉਹ ਬੁਰਾ ਹਾਲਾਤ ਨੇ। ਫਿਰ ਸਿਹਤ ਦੇ ਮਾਮਲਾਤ ਵੀ ਜੇ ਤੁਸੀਂ ਵੇਖੋ ਤੇ ਲਾਹੌਰ ਸ਼ਹਿਰ 'ਚ ਜੇ ਕੋਈ 10-12 ਸਰਕਾਰੀ ਵੱਡੇ ਹਸਪਤਾਲ ਨੇ 2 ਕਰੋੜ ਆਬਾਦੀ ਦੇ ਨਾਲ, ਤੇ ਮਤਲਬ 8 ਲੱਖ ਆਬਾਦੀ ਤੇ ਇੱਕ ਹਸਪਤਾਲ ਬਣਦਾ ਹੈ। ਤੇ ਇੱਥੇ ਵੀ ਤੁਹਾਡੀ ਜੇ 60 ਲੱਖ ਆਬਾਦੀ ਹੈ ਤੇ ਫਿਰ ਇੱਥੇ ਵੀ 7-8 ਵੱਡੇ ਸਰਕਾਰੀ ਹਸਪਤਾਲ ਹੋਣੇ ਚਾਹੀਦੇ ਨੇ। ਇੱਥੇ ਕਿਉਂ 1-2 ਨੇ? ਮਤਲਬ ਕਿ ਇਹ ਕਮ ਅਜ਼ ਕਮ ਅਸੀਂ ਲਾਹੌਰ ਦੇ ਬਰਾਬਰ ਤੇ ਕਰਨ ਨਾ, ਇਤਨੀ ਜ਼ਿਆਦਤੀ ਤੇ ਨਾ ਕਰਨ ਕਿ ਜਿਹੜਾ ਉੱਥੇ ਤਖਤੇ ਲਾਹੌਰ ਤੇ ਆ ਕੇ ਬਹਿ ਜਾਏ ਤੇ ਉਹਨੂੰ ਸਿਰਫ ਆਪਣੀ ਜਿਹੜਾ ਉਹ ਦਫ਼ਤਰ ਜਾਂਦੇ ਆ ਰੋਡ ਨਜ਼ਰ ਆਏ, ਜਾਂ ਆਪਣੇ ਦਫ਼ਤਰ ਤੇ ਘਰ ਜਾਂਦੇ ਆ ਸਫਾਈ ਨਜ਼ਰ ਆਏ, ਉਹਨੂੰ ਲਾਹੌਰ ਨਜ਼ਰ ਆਉਂਦਾ ਹੈ। ਉਹਦੀ ਨਜ਼ਰ 'ਚ ਪੂਰਾ ਪੰਜਾਬ ਹੋਣਾ ਚਾਹੀਦਾ ਹੈ। ਇਹ ਬੜੀ ਇੱਕ ਜ਼ਿਆਦਤੀ ਹੈ ਸਾਡੇ ਜਿਹੜਾ ਸ਼ਹਿਰ ਦੇ ਨਾਲ ਵੀ ਤੇ ਬਾਕੀ ਪੂਰੇ ਪੰਜਾਬ ਦੇ ਨਾਲ ਵੀ ਤਕਰੀਬਨ। ਜਿੱਥੇ ਕਈਆਂ ਜਗ੍ਹਾ ਤੇ ਠੀਕ ਹੈ ਹੋਏਗਾ ਠੀਕ ਮਾਮਲਾ, ਲੇਕਿਨ ਸਾਡੇ ਸ਼ਹਿਰ 'ਚ ਤੇ ਬਿਲਕੁਲ ਜਿਹੜਾ ਉਹ ਗੈਰ ਮੁਨਾਸਬ ਹੈ। ਇਹ ਵਾਲੀਆਂ ਜਿਹੜੀਆਂ ਚੀਜ਼ਾਂ ਨੇ। ਫਿਰ ਉਸ ਤੋਂ ਬਾਅਦ ਮੁਲਕੀ ਮਾਮਲਾਤ ਨੇ, ਬਿਜਲੀ ਦੀਆਂ ਕੀਮਤਾਂ ਨੇ, ਗੈਸ ਦੀਆਂ ਕੀਮਤਾਂ ਨੇ, ਉਹ ਇੱਕ ਅਲੱਗਾ ਬਹਿਸ ਹੈ IPPs ਵਾਲੀ, ਉਹਦੇ 'ਚ ਵੜਾਂਗੇ। ਅਸੀਂ ਕਹਿੰਦੇ ਆ ਜੀ ਉਹ ਬਿਜਲੀ ਤੇ ਗੈਸ ਦੀਆਂ ਕੀਮਤਾਂ ਜਿਤਨੀ ਦੇਰ ਤੱਕ ਨਾ ਸਸਤੀਆਂ ਹੋਣ ਉਤਨੀ ਦੇਰ ਤੱਕ ਤੁਹਾਡੀ ਐਕਸਪੋਰਟ ਹੀ ਕੰਪੈਟੇਬਲ ਕੋਈ ਨਹੀਂ। ਬਿਲਕੁਲ ਇਹ ਸਾਡੇ ਸ਼ਹਿਰ ਦੇ ਵੀ ਚਲੋ ਇਹ ਮਸਾਇਲ ਹੈ ਨੇ, ਕਿਉਂਕਿ ਸਾਡਾ ਸ਼ਹਿਰ ਵੀ ਇੰਡਸਟਰੀਅਲ ਸਿਟੀ ਹੈ ਤੇ ਬਾਕੀ ਮੁਲਕ ਦੇ ਵੀ ਮਸਾਇਲ ਨੇ। ਇਹ ਸਾਰੀਆਂ ਚੀਜ਼ਾਂ ਨੇ, ਇਹਨਾਂ ਨੂੰ ਕੈਟਰ ਕਰਨ ਦੀ ਜ਼ਰੂਰਤ ਹੈ। ਲੇਕਿਨ ਜਿਹੜਾ ਦੂਸਰੇ ਪਾਸਿਓਂ ਜਦੋਂ ਕੋਈ ਇਹੋ ਜੀ ਜਿਹੜੀ ਇਹ ਤਨਕੀਦ ਬਰਾਏ ਸਲਾਹ ਜਿਹੜੀ ਅਸੀਂ ਜਦੋਂ ਇਹੋ ਜੀ ਕਰਨੇ ਆ, ਉਹਨਾਂ ਨੂੰ ਇੰਝ ਤਕਲੀਫ ਹੁੰਦੀ ਹੈ ਜਿਵੇਂ ਉਹਨਾਂ ਦੇ ਉੱਤੇ ਕੋਈ ਜ਼ਾਤੀ ਹਮਲੇ ਹੋ ਰਹੇ ਨੇ, ਤੇ ਉਹ ਪਰੇਸ਼ਾਨੀ ਦੇ ਆਲਮ 'ਚ ਜਿਹੜੇ ਨੇ ਉਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਜਿਹੜਾ ਉਹ ਕਰਦੇ ਜਾ ਰਹੇ ਹਾਂ। ਤੇ ਜ਼ਿੰਮੇਵਾਰੀ ਵੀ ਉਹਨਾਂ ਤੇ ਹੈ ਜਿਹੜੇ ਪਿਛਲੇ 30-40 ਸਾਲ ਤੋਂ ਬਰਸਰੇ ਇਕਤਦਾਰ ਨੇ। ਉਹ ਅੱਜ ਇਹਨਾਂ ਦੀ ਪਹਿਲੀ ਹਕੂਮਤ ਤੇ ਨਹੀਂ ਹੈ ਨਾ ਜੀ, ਤੇ ਕਈ ਦਹਾਈਆਂ ਤੋਂ ਹਕੂਮਤ ਪੇ ਕਰਦੇ ਨੇ ਪੰਜਾਬ ਦੇ। ਇਸ ਤਰ੍ਹਾਂ ਹੀ ਹੈ ਇੰਨੀ ਮੇਰੇ ਖਿਆਲ ਨਾਲ ਰਣਜੀਤ ਸਿੰਘ ਤੋਂ ਬਾਅਦ ਸ਼ਾਇਦ ਉਹਦੇ ਟੱਬਰ ਤੋਂ ਬਾਅਦ ਇਹਨਾਂ ਹੀ ਕੀਤੀ ਹੈ ਪੰਜਾਬ ਤੇ ਇਤਨੀ। ਉਸ ਤੋਂ ਪਹਿਲਾਂ ਅੱਲਾ ਜਾਣੇ ਕਿੰਨੇ ਕੀਤੀ ਜੀ। ਰਣਜੀਤ ਸਿੰਘ ਨੇ ਵਾਕਈ ਕੀਤੀ ਸੀ ਜੀ 49 ਇਅਰਸ। ਅੱਛਾ ਹਜ਼ੂਰ, ਗੁਜ਼ਾਰਿਸ਼ ਇਹ ਵੇ ਕਿ ਇਹ ਤੇ ਬੜੇ ਖੂਬਸੂਰਤ ਤੁਸੀਂ ਇਹਾਤਾ ਕੀਤਾ ਜਿਹੜੇ ਸਾਡੇ ਸ਼ਹਿਰ ਦੇ ਵੱਡੇ ਮਸਾਇਲ ਨੇ, ਤਾਲੀਮੀ ਮਸਲਾ ਹੈ, ਔਰ ਫਿਰ ਤੁਸੀਂ ਫਰਮਾਇਆ ਕਿ ਸਾਡੇ ਸ਼ਹਿਰ 'ਚ ਸਿਹਤ ਦਾ ਬਹੁਤ ਅਬਤਰ ਸੂਰਤ ਹਾਲ ਹੈ। ਵਾਕਈ ਲੋਕਾਂ ਨੂੰ 1.5-2 ਸਾਲ ਦਾ ਚੋਰੀ ਸਾਹਿਬ ਆਪਰੇਸ਼ਨ ਵਾਸਤੇ ਟਾਈਮ ਦਿੱਤਾ ਜਾਂਦਾ ਹੈ। ਤੁਸੀਂ ਦੇਖੋ ਨਾ ਜਨਾਬ, 2 ਹਸਪਤਾਲ ਗੁਜਰਾਂਵਾਲਾ ਦੇ ਮਿਲਾ ਕੇ ਤੇ 1000 ਬੈੱਡ ਨਹੀਂ ਬਣਦਾ। 60 ਲੱਖ ਦੀ ਆਬਾਦੀ ਦੇ ਵਿੱਚ 1000 ਬੈੱਡ 2 ਹਸਪਤਾਲਾਂ ਦੇ। ਔਰ ਸਰ ਗੁਜ਼ਾਰਿਸ਼ ਇਹ ਵੇ ਕਿ ਕਿਸੇ ਨੇ ਕੋਈ ਅਪੈਂਡਿਕਸ ਦਾ ਆਪਰੇਸ਼ਨ ਕਰਾਉਣਾ ਹੈ, ਕਿਸੇ ਦਾ ਕਰਾਉਣਾ ਹੈ, ਉਹਨੂੰ ਸਰ ਸਾਲ ਡੇਢ ਦਾ। ਕਿਸੇ ਨੇ CT ਸਕੈਨ ਕਰਾਉਣੀ ਹੈ, ਉਹਨੂੰ ਟਾਈਮ ਨਹੀਂ ਮਿਲਦਾ 6-6 ਮਹੀਨੇ ਦਾ। ਤੇ ਇਹ ਤੇ ਤੁਸੀਂ ਬੜੀ ਕਮਾਲ ਦੀਆਂ ਗੱਲਾਂ ਕੀਤੀਆਂ। ਸਾਡੇ ਆਪਰੇਸ਼ਨ ਛੱਡ ਕੇ ਤੁਹਾਨੂੰ ਉਥੋਂ ਦਵਾਈ ਵੀ ਨਹੀਂ ਮਿਲਦੀ। ਉਹਨਾਂ ਕੋਲ ਉਹੀ ਜਿਹੜੀਆਂ 5-7 ਦਵਾਈਆਂ ਨੇ। ਕਿਸੇ ਵੀ ਬਿਮਾਰੀ ਦੀ ਮਰਜ਼ ਹੋਵੇ, ਕੋਈ ਵੀ ਮਰਜ਼ ਹੈ ਕਿਸੇ ਮਰੀਜ਼ ਨੂੰ, ਉਹਨਾਂ ਨੇ ਉਹੀ ਦਵਾਈਆਂ ਦੇਣੀਆਂ ਨੇ। ਉਹਨਾਂ ਕੋਲ ਉਸ ਤੋਂ ਬਾਅਦ ਕੋਈ ਦਵਾਈ ਨਹੀਂ ਹੈ ਆਪਣੇ ਹਸਪਤਾਲ ਦੇ ਅੰਦਰ। ਬੜੇ ਮਸਾਇਲ ਨੇ। ਫਿਰ ਉਸ ਤੋਂ ਬਾਅਦ ਬੈੱਡਸ ਦੀ ਤੁਹਾਂ ਗੱਲ ਕੀਤੀ, ਮਤਲਬ ਕਿ ਉੱਥੇ ਅਵੇਲੇਬਲ ਹੀ ਕੋਈ ਨਹੀਂ। ਹੁਣ ਬੜਾ ਕੋਈ ਜਿਹੜਾ ਮਰੀਜ਼ ਹੈ ਉਹਦੀ ਬੜੀ ਕੋਈ ਸੀਰੀਅਸ ਕੰਡੀਸ਼ਨ ਹੈ ਤੇ ਉਹਨੂੰ ਬੈੱਡ ਅਵੇਲੇਬਲ ਹੀ ਕੋਈ ਨਹੀਂ। ਉਹ ਸ਼ੇਅਰ ਕਰਨਾ ਪੈਂਦਾ ਉੱਥੇ ਮਰੀਜ਼ਾਂ ਨੂੰ ਬੈੱਡ। ਸਰ ਕਿਆ ਜਾਨੀ ਮਾਲੀ ਇੱਜ਼ਤ ਆਬਰੂ ਦਾ ਤਹੱਫੁਜ਼ ਲੋਕਾਂ ਨੂੰ ਮੁਯੱਸਰ ਹੈ? ਇਨਸਾਫ ਲੋਕਾਂ ਨੂੰ ਮਿਲ ਰਿਹਾ ਹੈ? ਵੇਖੋ ਤੁਸੀਂ ਤੇ ਮੈਂ ਇੱਥੋਂ ਦੇ ਰਹਿਣ ਵਾਲੇ ਆ। ਹਾਂਜੀ। ਸਾਡੇ ਅਜ਼ੀਜ਼ ਰਿਸ਼ਤੇਦਾਰ ਤਗੜੇ ਵੀ ਹੈ ਨੇ, ਮਾੜੇ ਵੀ ਹੈ ਨੇ। ਲੱਗਦੇ ਸਾਰੇ ਇੰਜ ਦੇ ਹੀ ਹੁੰਦੇ ਨੇ ਜੀ। ਅਸੀਂ ਚੰਗੇ ਉੱਥੋਂ ਕੋਈ ਉੱਠ ਕੇ ਆ ਗਏ ਆ ਕਿਸੇ ਦੂਸਰੇ ਮੁਲਕ ਤੋਂ, ਤੇ ਅਸੀਂ ਇੱਥੇ ਕੋਈ ਜਿਹੜਾ ਉਹ ਕੋਈ ਐਡੀ ਐਲੀਟ ਆ ਤੇ ਸਾਡੀ ਗਰਾਊਂਡ ਦੇ ਉੱਤੇ ਕਿਸੇ ਨਾਲ ਕਨੈਕਸ਼ਨ ਨਹੀਂ। ਸਾਰੇ ਆਪਣੇ ਲੱਗਦੇ ਜਿਹੜੇ ਨੇ ਤਲਕ ਵਾਲੇ ਮਾੜੇ ਤਗੜੇ ਇਕੱਠੇ ਹੀ ਨੇ ਨਾ ਜੀ। ਅੱਲਾਹ ਤਾਲਾ ਦਾ ਨਿਜ਼ਾਮ ਹੈ। ਜਿਹੜਾ ਤੁਹਾਡੇ ਵਰਗਾ ਬੰਦਾ ਜਿਹੜਾ ਮਾੜੇ ਦੀ ਗੱਲ ਸੁਣਦਾ ਨਾ ਜੀ, ਉਹਦੇ ਕੋਲ ਤਾਂ ਸਗੋਂ ਬਹੁਤੇ ਆਉਂਦੇ ਨੇ।
ਉਹਦਾ ਜ਼ਿਆਦਾ ਨੌਲੇਜ ਵੱਧਦਾ, ਉਹਨੂੰ ਪਤਾ ਲੱਗਦਾ। ਮੈਂ ਸੁਥਰਾ ਪੰਜਾਬ ਵਾਲਾ ਲੜਕਾ ਵੇਖਿਆ ਹੋਏਗਾ ਜਿਹਨੇ ਆਪਣੇ ਆਪ ਨੂੰ ਅੱਗ ਲਾ ਲਈ। ਉਹ ਦਫ਼ਤਰ 'ਚ ਖਲੋ ਕੇ ਅੱਗ ਲਾ ਲਈ। ਕਿਤਨੀ ਬੇਹਿੱਸੀ ਏ ਕਿ ਕਿਸੇ ਨੇ ਉੱਥੇ 2 3 4 ਮਿੰਟ ਆਪਣੇ ਤੇ ਤੇਲ ਸੁੱਟਦਾ ਰਿਹਾ, ਕਿਸੇ ਨੇ ਰੋਕਿਆ ਨਹੀਂ ਆ ਕੇ। ਉਹਨੂੰ ਉਹਨੇ ਫੜਿਆ। ਆਖਿਆ ਤੂੰ ਲਾ ਹੀ ਲੈ, ਹਾਂ ਫਿਰ ਵੇਨੇ ਆ। ਹਾਂ ਜੀ, ਇਸ ਤਰ੍ਹਾਂ ਹੀ। ਫਿਰ ਉਸ ਤੋਂ ਬਾਅਦ ਤੁਹਾਡੇ ਇੱਥੇ ਸਰਕਾਰੀ ਦਫ਼ਤਰਾਂ ਦੇ ਅੰਦਰ ਕਿਸੇ ਵੀ ਕਿਸਮ ਦਾ ਦਫ਼ਤਰ ਹੈ, ਮੈਂ ਨਾਂ ਨਹੀਂ ਲੈਂਦਾ, ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ, ਜਿੱਥੇ ਮਰਜ਼ੀ ਚਲੇ ਜਾਓ, ਰਿਸ਼ਵਤ ਤੋਂ ਬਗੈਰ ਕਿਸੇ ਦਾ ਕੰਮ ਹੀ ਨਹੀਂ ਹੁੰਦਾ ਹੀ ਨਹੀਂ। ਤੇ ਇੱਜ਼ਤ ਵਾਲਾ ਮਾਮਲਾ ਮਾੜੇ ਜੀ ਨਾਲ ਹੈ ਹੀ ਕੋਈ ਨਹੀਂ। ਕਿਸੇ ਦੀ ਗੱਲ ਹੀ ਨਹੀਂ ਸੁਣੀ ਜਾਣੀ ਤੇ ਬਿਜ਼ਤ ਕਰਨਾ ਹੈ ਉਲਟਾ, ਜਿਹੜਾ ਨਾ ਬਗੈਰ ਜਿਹੜਾ ਜਿੰਨੇ ਕਿਸੇ ਨੇ ਪੈਸੇ ਨਹੀਂ ਦੇਣੇ ਜਾਂ ਕਿਸੇ ਨੇ ਕਿਸੇ ਦੇ ਤਾਲੁਕ ਨਾਲ ਨਹੀਂ ਜਾਣਾ ਜੀ। ਅੱਲਾਹ ਦਾ ਕਾਨੂੰਨ ਤੇ ਇਹ ਨਹੀਂ ਹੈ ਨਾ। ਨਹੀਂ ਅਸਤਾ ਸਾਡਾ ਇਸਲਾਮ ਵੀ ਇਹ ਨਹੀਂ ਆਂਦਾ। ਕਮ ਅਜ਼ ਕਮ ਇੱਜ਼ਤ ਤੇ ਹਰ ਸ਼ਹਿਰੀ ਦਾ ਹੱਕ ਹੈ, ਇੱਜ਼ਤ ਤੇ ਉਹਨੂੰ ਮਿਲਣੀ ਚਾਹੀਦੀ ਹੈ। ਇੱਥੇ ਇੱਜ਼ਤ ਵੀ ਖਤਮ ਹੈ। ਇੱਥੇ ਉਹ ਜਿਹੜਾ ਉਹਦਾ ਠੀਕ ਜਾਇਜ਼ ਕੰਮ ਵੀ ਜਿਹੜਾ ਉਹ ਵੀ ਪੈਸਿਆਂ ਤੋਂ ਬਗੈਰ ਕੋਈ ਨਹੀਂ ਹੈ, ਹੁੰਦਾ ਹੀ ਨਹੀਂ। ਜਿਹੜਾ ਪੁਲਿਸ ਵਾਲੇ ਮਾਮਲਾਤ ਵੇਖ ਲਓ, ਉਹ ਵੀ ਆਏ ਦਿਨ ਲੋਕਾਂ ਨੂੰ ਪਰੇਸ਼ਾਨ। ਇਤਨੀ ਜਿਹੜੀ ਉਹ ਬਦਮਾਸ਼ੀ ਜਿਹੜੀ ਹੈ ਪੁਲਿਸ ਨੇ ਵੀ ਸ਼ੁਰੂ ਕਰ ਦਿੱਤੀ ਹੈ। ਠੀਕ ਹੈ, ਜਿੰਨੀ ਦੇਰ ਤੱਕ ਪੀਟੀਆਈ ਤੇ ਸੀ ਉਹ ਤੇ ਗੱਲ ਠੀਕ ਸੀ, ਸਮਝ ਵੀ ਆਂਦੀ ਸੀ, ਚਲੋ ਕਰਦੇ ਸੋ ਅਸਾਂ ਬਰਦਾਸ਼ਤ ਵੀ ਕਰ ਲਈ। ਲੇਕਿਨ ਉਹ ਜਿਹੜੇ ਯਾਰ ਪੀਟੀਆਈ ਦੇ ਨਹੀਂ ਨੇ, ਜਿਹੜੇ ਆਮ ਪਾਕਿਸਤਾਨੀ ਨੇ, ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਨੂੰ ਕਿਉਂ ਉਹਨਾਂ ਦੇ ਨਾਲ ਵੀ ਉਹਨਾਂ ਦੇ ਉਂਝ ਹੀ ਹੱਥ ਖੁੱਲ ਗਏ ਨੇ ਜਿਵੇਂ ਕਿ ਪੀਟੀਆਈ ਦੇ ਨਾਲ ਕਦੀ ਹੁੰਦੇ ਸਨ। ਮਤਲਬ ਕਿ ਕੋਈ ਬੰਦੇ ਦੀ ਇੱਜ਼ਤ ਜਾਨ ਮਾਲ ਮਹਿਫੂਜ਼ ਕੋਈ ਨਹੀਂ। ਇਹ ਤੁਸੀਂ ਵੇਖਿਆ ਹੋਏਗਾ ਲਾਹੌਰ ਵਾਲਾ ਵਾਕਿਆ, 2 ਫੋਰਨ ਜਿਹੜੀਆਂ ਖਵਾਤੀਨ ਆਈਆਂ, ਇੱਕ ਹਾਲੈਂਡ ਦੀ ਨੈਸ਼ਨਲ ਸੀ ਜੀ ਤੇ ਇੱਕ ਵੈਨੇਜ਼ੁਏਲਾ ਦੀ ਨੈਸ਼ਨਲ ਸੀ ਜੀ। ਉਹ ਬੜੀ ਤਕਲੀਫ ਦੇ ਜਿਹੜੀ ਹੈ ਉਹ ਹੋਈ ਹੈ ਕਿ ਉਹਨਾਂ ਦੇ ਨਾਲ ਜ਼ਿਆਦਤੀ ਹੋਈ ਤੇ ਉਹਨਾਂ ਲੋਕਾਂ ਦਾ ਨਾਂ ਆ ਰਿਹਾ ਜਿਹੜੇ ਬਰਸਰੇ ਇਕਤਦਾਰ ਨੇ ਸਾਡੇ ਮੁਲਕ ਦੇ ਅੰਦਰ। ਵਜ਼ੀਰ ਖਾਰਜਾ ਦਾ ਨਾਂ ਆ ਰਿਹਾ, ਉਹਦਾ ਕਰੀਬੀ ਅਜ਼ੀਜ਼ ਹੈ। ਤੇ ਮੈਂ ਹੁਣ ਪੁੱਛਣਾ ਕਿ ਉਦਨ ਮਰੀਮ ਸਾਹਿਬਾ ਕੋਲੋਂ ਕਿਸੇ ਨੇ ਪੁੱਛਿਆ ਕਿ ਇੱਥੇ ਕੀ ਹੋਏਗਾ, ਉਹਨੇ ਕਿਹਾ ਜੀ ਐਜ਼ ਪਰ ਲਾਅ ਜਿਹੜਾ ਨਾ ਉਹ ਤੁਸੀਂ ਇਹਨੂੰ ਕਰੋ। ਮੈਂ ਪੁੱਛਾਂ ਕਿ ਬਾਕੀ ਜਿਹੜੇ ਇਹੋ ਜਿਹੇ ਹੀਨੀਅਸ ਕ੍ਰਾਈਮਸ 'ਚ ਸ਼ਾਮਿਲ ਲੋਕ ਨੇ ਉਹਨਾਂ ਨੂੰ ਤੁਸੀਂ ਗੋਲੀਆਂ ਮਾਰ ਦਿਓ, ਮਾਰ ਕੇ ਮੁਕਾ ਦਿਓ, ਤੇ ਉਦੋਂ ਐਜ਼ ਪਰ ਲਾਅ ਕੋਈ ਨਹੀਂ, ਠੀਕ ਹੈ, ਠੀਕ ਕਰ ਦਿਓ ਤੁਸੀਂ ਜੇ ਵਾਕਈ ਗੱਲ। ਤੇ ਇੱਥੇ ਜਦੋਂ ਆਪਣੇ ਘਰ ਗੱਲ ਆਈਏ ਤੇ ਉਦੋਂ ਐਜ਼ ਪਰ ਲਾਅ ਜਿਹੜਾ ਕਰ ਲਵੋ। ਫਿਰ ਉੱਥੇ ਵੀ ਉਂਝ ਹੀ ਕਰੋ ਜਿਹੜਾ ਤੁਸੀਂ ਰਵੱਈਆ ਰੱਖਿਆ ਉਹਨਾਂ ਨੂੰ ਹਾਫ ਫਰਾਈ ਫੁੱਲ ਫਰਾਈ ਕਰੋ ਨਾ ਜੀ, ਕਰੋ ਨਾ, ਪਤਾ ਲੱਗੇ ਆਪਣੇ ਘਰੋਂ ਵੀ ਤੇ ਕਰੋ। ਇਹ ਤੇ ਗੱਲ ਨਹੀਂ ਕਿ ਤੁਹਾਡੇ ਵਾਸਤੇ ਇਨਸਾਫ ਹੋ ਰਿਹਾ ਤੇ ਜਾਤੀ ਉਮਰਾਂ ਵਾਸਤੇ ਇਨਸਾਫ ਹੋ ਰਿਹਾ। ਇਹ ਤੇ ਬਿਲਕੁਲ ਜਿਹੜਾ ਨਬੀ ਪਾਕ ਦੇ ਅਮਲ ਦੇ ਵੀ ਖਿਲਾਫ। ਉਹਨੇ ਆਖਿਆ ਜੋ ਆਮ ਕਿਸੇ ਬੰਦੇ ਵਾਸਤੇ ਹੈ ਉਹੀ ਫਾਤਿਮਾ ਵਾਸਤੇ ਵੀ ਉਹੀ ਕਾਨੂੰਨ ਹੈ। ਮੇਰੇ ਮਤਲਬ ਕਿ ਜਿਹੜਾ ਕੁੱਲ ਦੁਨੀਆ ਦਾ ਜਿਹਦੇ ਵਾਸਤੇ ਬਣਾਈ ਗਈ ਮਾਲਕ ਹੈ, ਜਿਹੜਾ ਸੁਭਾਨ ਅੱਲਾਹ ਦਾ ਜਿਹੜਾ ਸੋਹਣਾ ਨਬੀ ਹੈ, ਆਖਰੀ ਨਬੀ ਹੈ, ਉਹਨੇ ਨਹੀਂ ਤਫਰੀਕ ਕੀਤੀ ਇਨਸਾਫ ਦੇ ਅੰਦਰ। ਤੇ ਯਾਰ ਤੁਸੀਂ ਜਿਹੜਾ ਕਿਉਂ ਪੇ ਕਰਦੇ ਹੋ? ਤੁਸੀਂ ਤੇ ਫਿਰ ਜਿਹੜਾ ਉਹ ਮੁਰਤਕਬ ਉਹ ਜਿਹੜਾ ਉਹ ਗੈਰ ਇਸਲਾਮੀ ਹਰਕਤਾਂ ਦੇ ਵੀ ਔਰ ਲਾ ਕਾਨੂੰਨੀਅਤ ਦੇ ਵੀ। ਬਿਲਕੁਲ ਬਿਲਕੁਲ। ਔਰ ਤੁਸੀਂ ਦੇਖੋ ਨਾ ਮੇਰੇ ਆਕਾ ਕਿ ਇੱਕ ਇਦਾਰਾ ਹੈ ਜਿਹਦੀ ਇੱਥੇ ਬੈਜ ਲੱਗਾ ਹੁੰਦਾ ਉਹਦੇ ਸ਼ੋਲਡਰ ਤੇ ਮੁਹਾਫਿਜ਼, ਹਾਂਜੀ, ਔਰ ਉਹ ਇਦਾਰਾ ਮਨਮਾਨੀਆਂ ਕਰ ਰਿਹਾ, ਹਾਂਜੀ। ਇੱਕੋ ਜਿਹੀਆਂ ਸੈਂਕੜੋਂ FIR ਦਿੱਤੀਆਂ ਗਈਆਂ ਨੇ ਕਿ ਜ਼ਖਮੀ ਹਾਲਤ में गिरफ्तार है जी, ਪੁਲਿਸ ਮੁਕਾਬਲੇ ਹੋ। ਮੈਂ ਤੁਹਾਨੂੰ ਇੱਕ ਹੋਰ, ਇੱਥੇ ਇੱਕ ਵਿਚਾਰਾ ਥਾਣੇਦਾਰ ਹੈ ਮੁੰਡਾ, ਤੇ ਉਹਦੇ ਮੈਨੂੰ ਕਿਸੇ ਲੱਗਦੇ ਦਾ ਫੋਨ ਆਇਆ ਜੀ। ਉਹ ਕਹਿੰਦਾ ਜੀ ਮਿਹਰਬਾਨੀ ਕਰੋ, ਸਾਡੇ ਨਾਲ ਬੜੀ ਜ਼ਿਆਦਤੀ ਹੋ ਗਈ ਹੈ। ਮੈਂ ਕਿਹਾ ਕੀ ਹੋਇਆ? ਉਹ ਜੀ ਉਹ ਇੱਕ ਮੁੰਡੇ ਨੂੰ ਜਨਾਬ ਉਹਨਾਂ ਨੇ ਗੋਲੀ ਮਾਰੀ, ਕੋਈ ਉਹਦੇ ਉੱਤੇ 9C ਦਾ ਮੁਕੱਦਮਾ ਸੀ, ਕੋਈ ਉਹ ਚਰਸ ਚੁਰਸ ਕੋਈ ਵੇਚਦਾ ਹੋਏਗਾ, ਪੀਂਦਾ ਹੋਏਗਾ, ਅੱਲਾ ਜਾਣੇ ਕੀ ਮਾਮਲਾ ਸੀ, ਮੈਂ ਉਹਨੂੰ ਨਹੀਂ ਜਾਣਦਾ। ਕਹਿੰਦੇ ਨੇ ਉਹਦੇ ਉਹਨਾਂ ਨੇ ਇੱਥੇ ਗੋਲੀ ਮਾਰੀ ਗੋਡੇ ਤੇ ਜੀ, ਤੇ ਉਹਨੂੰ ਲੈ ਆਂਦਾ ਇੱਥੇ ਸਿਵਲ ਹਸਪਤਾਲ ਜੀ। ਕਹਿੰਦੇ ਨੇ ਮੇਰੀ ਥਾਣੇਦਾਰ ਕਹਿੰਦਾ ਮੇਰੀ ਉਹਨਾਂ ਡਿਊਟੀ ਲਾ ਦਿੱਤੀ ਉੱਥੇ। ਡਿਊਟੀ ਤਾਂ ਮੇਰੀ ਲਾਈ, ਮੈਂ ਕੋਈ 16 ਘੰਟੇ ਡਿਊਟੀ ਕੀਤੀ, ਮੈਨੂੰ ਨੀਂਦਰ ਆ ਗਈ। ਮੈਂ ਉੱਥੇ ਸਿਪਾਹੀ ਨੂੰ ਕਹਿ ਕੇ ਗਿਆ ਯਾਰ ਇਹਦਾ ਖਿਆਲ ਰੱਖੀ, ਮੈਂ ਘਰ ਸੌਵਾਂ। ਇਨਸਾਨ ਨੂੰ ਨੀਂਦਰ ਆ ਜਾਂਦੀ ਹੈ, ਨੇਚਰ ਹੈ, ਨੀਂਦ ਤੋਂ ਬਗੈਰ ਤਾਂ ਗੁਜ਼ਾਰਾ ਨਹੀਂ। ਉਹ ਘਰ ਪਹੁੰਚਿਆ ਤੇ ਪਿੱਛੋਂ ਮੁਲਜ਼ਮ ਨੱਸ ਗਿਆ, ਜਿਹਨੂੰ ਗੋਲੀ ਵੱਜੀ ਸੀ ਜੀ। ਉਹਨਾਂ ਨੇ ਉਹ ਥਾਣੇਦਾਰ ਤੇ ਵੀ 9C ਦਾ ਮੁਕੱਦਮਾ ਕਰਕੇ ਤੇ ਉਹ ਅੰਦਰ ਅੱਜ ਜੇਲੇ ਪਿਆ। ਮੈਨੂੰ ਦੱਸੋ, ਜਿਤਨਾ ਉਹਦਾ ਕਸੂਰ ਹੈ ਉਤਨੀ ਸਜ਼ਾ ਦਿਓ ਨਾ, ਤੁਸੀਂ ਕਿਉਂ ਵੱਧ ਸਜ਼ਾ ਦਿੰਦੇ ਹੋ ਕਿਸੇ ਨੂੰ? ਇੱਥੇ ਐਸੇ ਵਾਕਿਆਤ ਵੀ ਹੋਏ ਨੇ। ਅਗਵਾ ਬਰਾਏ ਤਵਾਨ ਦੇ ਮੁਲਜ਼ਮਾਨ ਜਿਹੜੇ ਨੇ
ਉਹਨਾਂ ਨੂੰ ਜਿਨ੍ਹਾਂ ਰਾਤ ਆਪਣੇ ਕੋਲ ਠਹਿਰਾਇਆ ਹੈ ਨਾ, ਉਹਨਾਂ ਲੋਕਾਂ ਨੂੰ ਵੀ ਉਹਨਾਂ ਨੇ ਗੋਲੀ ਮਾਰ ਕੇ ਤੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਯਾਰ ਅਗਵਾ ਬਰਾਏ ਤਵਾਨ ਦਾ ਮੁਲਜ਼ਮ, ਜਿਹੜਾ ਉਸ ਅਗਵਾ ਬਰਾਏ ਤਵਾਨ ਨੂੰ ਦੇ ਮੁਲਜ਼ਮ ਨੂੰ ਰੋਟੀ ਦੇਣ ਗਿਆ, ਉਹਨੂੰ ਨਹੀਂ ਪਤਾ ਮੈਂ ਕਿਹਨੂੰ ਰੋਟੀ ਦੇਣ ਚੱਲਾਂ, ਕੋਈ ਉਹਦਾ ਲੱਗਦਾ ਜਾਂ ਜਿਵੇਂ ਵੀ, ਉਹਨਾਂ ਨੇ ਉਹਨੂੰ ਵੀ ਮਾਰ ਦਿੱਤਾ ਕਿ ਤੇਰਾ ਇਹਦੇ ਨਾਲ ਰਾਬਤਾ ਸੀ। ਉਸ ਤੋਂ ਬਾਅਦ ਇੱਥੇ ਅਦਾਲਤਾਂ ਜਿਹੜੀਆਂ ਨੇ ਉਹ ਮੁਲਜ਼ਮਾਨ ਨੂੰ ਡਿਸਚਾਰਜ ਕਰ ਦਿੰਦੀਆਂ ਨੇ, ਤੇ ਜਿਹੜਾ ਤਫਤੀਸ਼ੀ ਜਾਂ ਜਿਹੜਾ ਵੀ ਉੱਥੇ ਅਦਾਲਤ 'ਚ ਅਫਸਰ ਲੈ ਕੇ ਆਂਦਾ, ਉਹ ਪਿੱਛੇ ਆਪਣੇ ਅਫਸਰ ਨੂੰ ਫੋਨ ਕਰਕੇ ਕਹਿੰਦਾ ਜੀ ਅਦਾਲਤ ਡਿਸਚਾਰਜ ਕਰ ਛੜਿਆ। ਉਹ ਕਹਿੰਦਾ ਕੋਈ ਨਹੀਂ, ਇਹਨੂੰ ਤੂੰ ਲੈ ਕੇ ਆਓ, ਜਨਾਬ ਗਾਇਬ ਹੋ ਜਾਂਦੇ ਨੇ ਬੰਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਕਿਹੜਾ ਕਾਨੂੰਨ ਹੈ, ਕਿਹੜਾ ਇਨਸਾਫ ਹੈ? ਜੇ ਇਹ ਹੀ ਕਾਨੂੰਨ ਹੈ ਤੇ ਇਹ ਇਨਸਾਫ ਹੈ, ਤੇ ਫਿਰ ਅਸੀਂ ਇਹਦੀ ਤਵੱਕੋ ਜਿਹੜੀ ਹੈ, ਉਹ ਜਿਹੜਾ ਮੁੰਡਾ ਲਾਹੌਰ ਵਾਲਾ ਤੁਹਾਡਾ ਰਿਸ਼ਤੇਦਾਰ ਹੈ, ਅਸੀਂ ਫਿਰ ਉਹਦੇ ਕੋਲ ਤੁਹਾਨੂੰ ਇਹ ਵੀ ਤਵੱਕੋ ਕਰਨੇ ਕਿ ਉਹਦੇ ਨਾਲ ਵੀ ਫਿਰ ਉਹੀ ਸਲੂਕ ਕਰੋ ਜਿਹੜਾ ਇਹਨਾਂ ਲੋਕਾਂ ਨਾਲ ਜੋ ਤੁਸੀਂ ਅੱਜ ਕੱਲ ਚਲਾ ਰਹੇ ਹੋ ਸਿਸਟਮ, ਚਲਾਓ ਨਾ। ਅੱਛਾ ਚੌ ਸਾਹਿਬ, ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਕੌਮੀ ਅਸੈਂਬਲੀ 'ਚ ਬੈਠੇ ਹੋ, ਇਹ ਜਿਹੜੀਆਂ ਸਾਡੀਆਂ ਅਸੈਂਬਲੀਆਂ ਨੇ ਨਾ ਸਰ, ਇਹਨਾਂ ਨੂੰ ਅਸੀਂ ਕਹਿੰਦੇ ਆ ਕਿ ਕਾਨੂੰਨ ਸਾਜ਼ ਇਦਾਰੇ ਨੇ, ਇੱਥੇ ਕਾਨੂੰਨ ਬਣਾਏ ਜਾਂਦੇ ਨੇ, ਤੇ ਇਹ ਜੋ ਹੋ ਰਿਹਾ ਜਿਹੜਾ ਤੁਸੀਂ ਆਪ ਸਾਰਾ ਤਜ਼ਕਰਾ ਕੀਤਾ, ਤੇ ਤੁਸੀਂ ਕਿਉਂ ਨਹੀਂ ਇਹਦੇ ਖਿਲਾਫ ਕੋਈ ਕਾਨੂੰਨ ਬਣਾਉਂਦੇ, ਤੇ ਜਾਂ ਤੁਸੀਂ ਆਪ ਫਿਰ ਮੁਲਵਸ ਹੋ ਇਹ ਸਾਰੇ ਕੰਮ 'ਚ, ਕਿਉਂਕਿ ਕਾਨੂੰਨ ਸਾਜ਼ ਇਦਾਰੇ ਦੇ ਮੈਂਬਰ ਤੇ ਤੁਸੀਂ ਹੋ ਨਾ ਸਰ। ਮੈਂ ਦੱਸਣਾ ਜੀ, ਜਿਹੜੀ ਪੁਲਿਸ ਹੈ ਨਾ ਜੀ, ਉਹ 18ਵੀਂ ਤਰਮੀਮ ਤੋਂ ਬਾਅਦ ਸੂਬਿਆਂ ਦੇ ਕੋਲ ਜਿਹੜੀ ਉਹ ਚਲੀ ਗਈ, ਜਿਹੜੀ ਪੁਲਿਸ ਹੈ, ਇੰਤਜ਼ਾਮੀਆ ਹੈ, ਜਾਂ ਜਿਤਨੇ ਵੀ ਮਹਿਕਮੇ ਨੇ। ਹੁਣ ਪੰਜਾਬ ਅਸੈਂਬਲੀ ਦੇ ਅੰਦਰ ਵੀ ਤੁਸੀਂ ਵੇਖਿਆ ਹੋਏਗਾ ਕਿ ਭਰਪੂਰ ਜਿਹੜੀ ਇਹਦੇ ਉੱਤੇ ਮੁਜ਼ਾਮਤ ਹੋ ਰਹੀ ਹੈ, ਹਾਂਜੀ, ਮਤਲਬ ਕਿ ਚਾਹੇ ਕਿਸੇ ਵੀ ਸਾਈਡ ਦਾ ਮੈਂਬਰ ਹੈ, ਚਾਹੇ ਹਕੂਮਤ ਦਾ ਜਾਂ ਆਪੋਜੀਸ਼ਨ ਦਾ, ਜਿਹਨੂੰ ਅੱਲਾਹ ਤਾਲਾ ਨੇ ਜ਼ੇਨ ਦਿੱਤਾ ਹੈ, ਸੋਚਣ ਸਮਝਣ ਦੀ ਸਲਾਹੀਅਤ ਦਿੱਤੀ ਹੈ, ਤੇ ਜਿਹਦੇ ਅੰਦਰ ਕੋਈ ਅੱਲਾਹ ਤਾਲਾ ਦਾ ਖੌਫ ਵੀ ਹੈ, ਕਦੀ ਵੀ ਇਹੋ ਜਿਹੀ ਸ਼ੈ ਨੂੰ ਪ੍ਰਮੋਟ ਨਹੀਂ ਕਰਦਾ। ਬਾਕੀ ਰਹਿ ਗਈ ਗੱਲ, ਕੁਝ ਬਿਮਾਰ ਜ਼ੇਨ ਹੋਣਗੇ, ਲੇਕਿਨ ਠੀਕ ਹੈ, ਕੁਝ ਐਸੇ ਮੁਲਜ਼ਮਾਨ ਵੀ ਹੋਣਗੇ ਜਿਹੜੇ ਇਸ ਕਾਬਲ ਹੋਣਗੇ, ਮੈਂ ਉਹਨਾਂ ਨੂੰ ਵੀ ਨਹੀਂ ਕੁਝ ਜਿਹੜਾ, ਲੇਕਿਨ ਬੜੇ ਜ਼ਿਆਦਾ ਤੇ ਐਸੇ ਵੀ ਨੇ ਜਿਨ੍ਹਾਂ ਦਾ ਮੌਤ ਜਿਨ੍ਹਾਂ ਦਾ ਮੁਕੱਦਰ ਬਣੀ ਹੈ, ਉਹ ਇਸ ਕਾਬਲ ਨਹੀਂ ਸਨ, ਉਹਨਾਂ ਨੂੰ ਨਹੀਂ ਸੀ ਉਹ ਕੰਮ ਹੋਣਾ ਚਾਹੀਦਾ ਜਿਹੜਾ ਹੋ ਗਿਆ। ਮੇ ਵੀ ਉਹਨਾਂ ਨੂੰ ਕੋਈ 2 ਸਾਲ 3 ਸਾਲ ਸਜ਼ਾ ਹੋ ਜਾਂਦੀ ਆ, ਕਮ ਸੇ ਕਮ ਵੇਖਿਆ ਤੇ ਜਾਵੇ ਨਾ ਉਹ ਕਿੰਨਾ ਅੱਗੇ ਇਹਦੇ ਅੰਦਰ ਇਹ ਬੜੀਆਂ ਜ਼ਿਆਦਤੀਆਂ ਨੇ। ਤੇ ਕੋਈ ਵੀ ਕਾਨੂੰਨ ਡਾਕਟਰ ਸਾਹਿਬ ਇਹ ਸ਼ਾਇਦ ਦੀ ਇਜਾਜ਼ਤ ਹੀ ਨਹੀਂ ਦਿੰਦਾ। ਜੇ ਤੁਸੀਂ ਇਹ ਹੀ ਕਰਨਾ ਹੈ ਤੇ ਫਿਰ ਤੇ ਅਦਾਲਤਾਂ ਬੰਦ ਕਰ ਦਿਓ ਨਾ, ਤੇ ਜੇ ਤੁਹਾਨੂੰ ਅਦਾਲਤਾਂ ਤੇ ਨਹੀਂ ਯਕੀਨ ਤੇ ਫਿਰ ਤੇ ਤੁਸੀਂ ਵੀ ਪੀਟੀਆਈ ਦੇ ਨਾਲ ਦੇ ਹੋ, ਪੀਟੀਆਈ ਵੀ ਕਹਿੰਦੀ ਹੈ ਕਿ ਸਾਨੂੰ ਨਹੀਂ ਯਕੀਨ, ਤੇ ਫਿਰ ਤੁਸੀਂ ਕਿਉਂ ਸਾਰਾ ਸਿਸਟਮ ਜਿਹੜਾ ਫਿਰ ਚਲਾ ਰਹੇ ਹੋ, ਫਿਰ ਤੁਸੀਂ ਕਿਉਂ ਧੱਕਾ ਲਾਇਆ? ਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਨਾ ਜੀ ਇਹ ਹਕੂਮਤ ਜਿਹੜੀ ਹੈ। ਜੇ ਇਹ ਵੀ ਇਹਨਾਂ ਅਦਾਲਤਾਂ ਤੇ ਯਕੀਨ ਨਾ ਕਰੇ, ਫਿਰ ਤੇ ਅੱਲਾਹ ਤਾਲਾ ਜਿਹੜੇ ਨੇ ਉਹ ਹਾਮੀ ਨਾਸਰ ਨੇ ਨਾ ਸਾਡੇ ਮੁਲਕ ਦੇ। ਪਿਆਰੇ ਵੇਖਣ ਵਾਲਿਓ, ਪ੍ਰੋਗਰਾਮ ਦਾ ਬਾਕੀ ਹਿੱਸਾ ਕੱਲ ਮੁਲਾਹਜ਼ਾ ਕਰਿਆ ਜੇ। ਓ ਚੱਲ ਮੇਰੇ ਨੂੰ ਚਲੀ, ਰੌਣਕ ਹੋ